ਕੈਨੇਡਾ ਦੀ ਧਰਤੀ ਤੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਇਸ ਵੇਲੇ ਪਹੁੰਚੀ ਸ਼ਖਸੀਅਤ ਮਾਨਯੋਗ ਭਾਈ ਸਾਹਿਬ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਅੱਜ ਸਾਡੇ ਨਾਲ ਸਟੂਡੀਓ 'ਚ ਸ਼ਾਮਲ ਨੇ, ਜੋ ਮੌਜੂਦਾ ਸਮੇਂ ਸਿੱਖੀ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਸਵਾਲ ਜਵਾਬ ਨੇ ਉਹ ਸਾਂਝੇ ਕਰਾਂਗੇ। ਨਾਲੋਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਦੇ ਵਿੱਚ ਉਹਨਾਂ ਦੇ ਕੀ ਸਾਡੇ ਵਾਸਤੇ ਮਨੋਰਥ ਨੇ ਉਹਨਾਂ ਦੀ ਗੱਲਬਾਤ ਹੋਏਗੀ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਸਮੂਹ ਦਰਸ਼ਕਾਂ ਵੱਲੋਂ ਨਿੱਕੀ ਜੀ ਆਇਆਂ ਨੂੰ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਗੁਰੂ ਗ੍ਰੰਥ ਸਾਹਿਬ ਸਾਡੇ ਲਈ ਸਰਮੌਰ ਪ੍ਰੇਰਨਾ ਸਰੋਤ ਹੈ। ਹਾਂਜੀ ਹਾਂਜੀ। ਸਿੱਖ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਮਾਰਗ ਰਸਤਾ ਸਾਨੂੰ ਦਿਖਾਇਆ। ਜੀ ਜੀ। ਅੱਜ ਤਕਰੀਬਨ 550 ਵਰੇ ਤੋਂ ਜ਼ਿਆਦਾ ਸਮਾਂ ਇਸੇ ਲੰਮੇ ਸੰਘਰਸ਼ ਚੱਲਦਿਆਂ ਹੋ ਗਿਆ। ਹਾਂਜੀ। ਸੋ ਤੁਸੀਂ ਇਸ ਇਤਿਹਾਸ ਬਾਰੇ ਰੌਸ਼ਨੀ ਪਾਓ ਜੀ ਕਿ ਅੱਜ ਅਸੀਂ ਕਿੱਥੇ ਖੜੇ ਹਾਂ ਤੇ ਕਿੱਧਰ ਨੂੰ ਜਾ ਰਹੇ ਹਾਂ। ਦੇਖੋ, ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਮਾਰਗ ਦਿੱਤਾ, ਪਹਿਲੀ ਗੱਲ ਤਾਂ ਇਹ ਹੈ ਵੀ ਗੁਰਬਾਣੀ ਦੀ ਵਿਚਾਰ ਰਾਹੀਂ ਸਾਨੂੰ ਉਸ ਮਾਰਗ ਦੀ ਸੋਝੀ ਆਉਂਦੀ ਹੈ। ਜਿਸ ਤਰ੍ਹਾਂ ਬਚਨ ਦਰਜ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰ ਮੁਕਤ ਜਨਾਵੈ ਗੋ। ਸੋ ਬਚਨ ਹੀ ਸਤਿਗੁਰ ਦਾ ਸਰੂਪ ਹੈ ਤੇ ਸਤਿਗੁਰ ਸਰੂਪ ਗੁਰਬਾਣੀ ਹੀ ਸਾਨੂੰ ਮਾਰਗ ਦੱਸਦੀ ਹੈ। ਸੋ ਅੱਜ ਅਸੀਂ ਜਿੱਥੇ ਉਸ ਤੋਂ ਪਹਿਲਾਂ ਹਾਲਾਤ ਸੀ, ਤਕਰੀਬਨ ਉਸ ਹਾਲਾਤ ਤੱਕ ਅਸੀਂ ਅੱਜ ਫਿਰ ਆ ਗਏ। ਕਾਰਨ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਿਆ ਜੀ। ਗੁਰੂ ਨੂੰ ਮੰਨਣਾ ਹੈ, ਬਸ ਗੁਰੂ ਨੂੰ ਮੰਨਣਾ ਹੀ ਗੁਰੂ ਦੀ ਪੂਜਾ ਹੈ। ਸੋ ਸ਼ਬਦ ਦੀ ਵਿਚਾਰ ਅਸੀਂ ਛੱਡ ਦਿੱਤੀ, ਰਸਮੀ ਪਾਠ ਪੂਜਾ ਸ਼ੁਰੂ ਕਰ ਲਈ, ਪੋਤਰੀਆਂ ਕਰ ਲਈਆਂ, ਸੰਪਟ ਪਾਠ ਕਰ ਲਏ, ਹੋਰ ਕਈ ਤਰ੍ਹਾਂ ਦੇ ਆਡੰਬਰ ਅਸੀਂ ਰਚ ਲਏ। ਇਹ ਆਡੰਬਰ ਹੀ ਹੈ, ਹੋਰ ਕੀ ਹੈ। ਹਾਂਜੀ। ਇਸ ਕਰਕੇ ਵੀ ਅਸੀਂ ਜੋ ਜਿੱਥੋਂ ਗੁਰੂ ਸਾਹਿਬ ਜੀ ਨੇ ਸਾਨੂੰ ਚੁੱਕਿਆ ਸੀ, ਸ਼ਬਦ ਦੀ ਵਿਚਾਰ ਨਾ ਕਰਨ ਕਰਕੇ ਅਸੀਂ ਅੱਜ ਉਸੇ ਸਟੇਜ ਤੇ ਫਿਰ ਆ ਗਏ। ਅੱਜ ਸਾਡੇ ਕਿੰਨੇ ਦੇਖੋ, ਸਿੱਖਾਂ ਦਾ ਗੁਰੂ ਗਿਆਨ ਹੈ ਪਰ ਸਿੱਖ ਅਗਿਆਨੀ ਤੁਰੇ ਫਿਰਦੇ ਆ ਜੀ। ਦੇਖੋ, ਗਿਆਨ ਸਾਡਾ ਗੁਰੂ ਪਰ ਅਸੀਂ ਅਗਿਆਨੀ, ਕਿਉਂਕਿ ਅਸੀਂ ਗਿਆਨ ਨੂੰ ਮੱਥਾ ਤਾਂ ਟੇਕਿਆ ਪਰ ਗਿਆਨ ਦੀ ਵਿਚਾਰ ਨਹੀਂ ਕੀਤੀ। ਮੱਥਾ ਟੇਕਣ ਦਾ ਤਾਂ ਇਹੀ ਅਰਥ ਹੈ ਕਿ ਅਸੀਂ ਇਸ ਗਿਆਨ ਨੂੰ ਮੰਨਦੇ ਹਾਂ, ਪ੍ਰਣ ਕਰਦੇ ਹਾਂ ਇੱਕ ਇੱਕ ਵਚਨ ਮੰਨਣ ਦਾ। ਸੋ ਅੱਜ ਦਾ ਸਾਡਾ ਜੋ ਜੀਵਨ ਹੈ ਇਹ ਤਾਂ ਹੀ ਬਦਲੂ ਜੇ ਅਸੀਂ ਸ਼ਬਦ ਦੀ ਵਿਚਾਰ ਸ਼ੁਰੂ ਕਰਾਂਗੇ। ਸ਼ਬਦ ਦੀ ਵਿਚਾਰ ਹੀ ਸਤਿਗੁਰ ਦਾ ਦਰਸ਼ਨ ਮੰਨੇ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੀ, ਜਿਚਰ ਸ਼ਬਦ ਨਾ ਕਰੀ ਵਿਚਾਰ। ਸੋ ਜਿਸ ਵੇਲੇ ਆਪਾਂ ਉਸ ਵੇਲੇ ਦਾ ਸਮਾਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਵੇਲੇ ਦਾ, ਅੱਜ 550 ਸਾਲ ਬਾਅਦ, ਜੇ ਆਪਾਂ ਵਹਿਮਾਂ ਭਰਮਾਂ ਦੀ ਗੱਲ ਕਰੀਏ ਤਾਂ ਮਨੁੱਖਤਾ ਉਹਨਾਂ ਹੀ ਭਰਮਾਂ ਦੇ ਵਿੱਚ ਜਕੜੀ ਖੜੀ ਹੈ। ਕਿਉਂਕਿ ਉਹਨਾਂ ਨੇ ਸਾਨੂੰ ਰਾਹ ਦੱਸਤਾ ਸੀ, ਰਾਹ ਤਾਂ ਹੁਣ ਅਸੀਂ ਪਛਾਣਨਾ ਹੈ ਤੇ ਰਾਹ ਦੇ ਉੱਤੇ ਚੱਲਣਾ ਹੈ। ਸੋ ਗੁਰਬਾਣੀ ਜੋ ਸਾਨੂੰ ਮਾਰਗ ਦੱਸ ਰਹੀ ਹੈ, ਉਹ ਰਾਹ ਅਸੀਂ ਸ਼ਬਦ ਦੀ ਵਿਚਾਰ ਰਾਹੀਂ ਪਛਾਣੀਏ ਤੇ ਦੱਸੇ ਰਾਹ ਦੇ ਉੱਤੇ ਚੱਲੀਏ, ਤਾਂ ਹੀ ਸਾਡਾ ਜੀਵਨ ਸਫਲ ਹੈ। ਭਾਈ ਸਾਹਿਬ, ਤੁਸੀਂ ਦੱਸਿਆ ਕਿ ਮਨੁੱਖੀ ਜੀਵਨ ਨੂੰ ਬਿਹਤਰੀਨ ਬਣਾਉਣ ਲਈ ਤੇ ਇਨਸਾਨ ਨੂੰ ਉਸ ਪਰਮਾਤਮਾ ਦੇ ਨਾਲ ਇੱਕਮਿਕ ਕਰਨ ਲਈ ਇਹ ਗੁਰਬਾਣੀ ਰਸਤਾ ਦਿਖਾਉਂਦੀ ਹੈ। ਹਾਂਜੀ ਹਾਂਜੀ। ਮਨੁੱਖੀ ਜੀਵਨ ਦੇ ਜਿਹੜੇ ਸਮਾਜਿਕ ਤੇ ਸੱਭਿਆਚਾਰਕ, ਰਾਜਨੀਤਿਕ, ਇਤਿਹਾਸਕ ਵੱਖ-ਵੱਖ ਪਹਿਲੂ ਨੇ। ਹਾਂਜੀ ਹਾਂਜੀ। ਸੋ ਅੱਜ ਅਸੀਂ ਇਹਨਾਂ ਸਾਰੇ ਪੱਖਾਂ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਆਉਂਦਾ ਕਿ ਆਮ ਮਨੁੱਖੀ ਜ਼ਿੰਦਗੀ। ਹਾਂਜੀ। ਜੀਵਨ ਦੇ ਵਿੱਚ ਇਨਸਾਨ ਜਨਮ ਲੈਂਦਾ ਹੈ, ਫਿਰ ਉਹਦੇ ਕਾਰਜ ਹੁੰਦੇ ਨੇ, ਖੁਸ਼ੀਆਂ ਹੁੰਦੀਆਂ, ਵਿਆਹ ਸੰਸਕਾਰ ਹੁੰਦੇ ਆ, ਮ੍ਰਿਤਕ ਸੰਸਕਾਰ ਹੁੰਦੇ ਆ। ਹਾਂਜੀ ਹਾਂਜੀ। ਗੁਰੂ ਨਾਨਕ ਸਾਹਿਬ ਨੇ ਚਲਦੀ ਪਿਰਤ ਤੇ ਪਰੰਪਰਾ ਤੋਂ ਹਟ ਕੇ ਜੋ ਨਵਾਂ ਸਾਰਾ ਕੁਝ ਇਜਾਦ ਕੀਤਾ, ਉਹ ਕੀ ਸੀ ਤੇ ਅੱਜ ਉਸ ਦੇ ਵਿੱਚ ਕੀ ਅਡੰਬਰ ਹੋ ਰਿਹਾ? ਦੇਖੋ, ਜੋ ਮਨੁੱਖ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਦਾ ਜਿਹੜਾ ਪ੍ਰਯੋਜਨ ਹੈ ਜੀ, ਇਹ ਸਾਨੂੰ ਗੁਰੂ ਜੀ ਦੱਸਦੇ ਆ ਵੀ ਇਸ ਜੀਵਨ ਦਾ ਸਾਡਾ ਮਕਸਦ ਕੀ ਹੈ, ਪਰਪਸ ਕੀ ਹੈ, ਉਦੇਸ਼, ਟੀਚਾ, ਲਕਸ਼ ਕੀ ਹੈ। ਦੇਖੋ, ਹੁਣ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਦੇਹ ਤੇਜਨ ਜੀ ਰਾਮ ਉਪਾਇਆ ਰਾਮ। ਭਾਈ, ਇਹ ਜਿਹੜੀ ਦੇਹ ਹੈ ਇਹ ਪ੍ਰਮਾਤਮਾ ਤੱਕ ਯਾਤਰਾ ਕਰਨ ਵਾਸਤੇ ਪ੍ਰਮਾਤਮਾ ਜੀ ਨੇ ਘੋੜੀ ਪੈਦਾ ਕੀਤੀ ਹੈ। ਭਾਵ ਕਿ ਪਸ਼ੂ ਦੀ ਦੇਹ ਪ੍ਰਮਾਤਮਾ ਤੱਕ ਜੀਵਾਤਮਾ ਯਾਤਰਾ ਨਹੀਂ ਕਰ ਸਕਦੀ। ਪਸ਼ੂ ਦੇ ਤੇ ਸਵਾਰ ਹੋ ਕੇ, ਮਨੁੱਖ ਦੇ ਤੇ ਸਵਾਰ ਹੋ ਕੇ ਹੀ ਅਸੀਂ ਮਾਲਕ ਪ੍ਰਮਾਤਮਾ ਨੂੰ ਖੋਜ ਸਕਦੇ ਹਾਂ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਸੋ ਪਹਿਲੀ ਗੱਲ ਤਾਂ ਸਾਨੂੰ ਜੀਵਨ ਦਾ ਜਿਹੜਾ ਪ੍ਰਯੋਜਨ ਹੈ, ਸਾਡਾ ਪਰਪਸ ਹੈ, ਇਹ ਗੁਰਬਾਣੀ ਤੋਂ ਸਾਨੂੰ ਸਮਝ ਆਉਂਦਾ ਹੈ ਵੀ ਸਾਡਾ ਇੱਥੇ ਜਨਮ ਹੋਇਆ, ਸਾਡਾ ਮਕਸਦ ਕੀ ਹੈ। ਜਿਸ ਤਰ੍ਹਾਂ 5ਵੇਂ ਸਰੂਪ ਚ ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਭਾਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਈ, ਜਿਹੜੀ ਤੈਨੂੰ ਮਨੁੱਖਾ ਦੇ ਹੀ ਪ੍ਰਾਪਤ ਹੋ ਗਈ, ਇਹ ਪ੍ਰਮਾਤਮਾ ਨਾਲ ਮਿਲਣ ਦੀ ਵਾਰੀ ਮਿਲ ਗਈ, ਵਾਰੀ ਚਾਂਸ ਮੌਕਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਅਵਰ ਕਾਜ ਜਿਹੜੇ ਦੁਨੀਆ ਪ੍ਰਮਾਤਮਾ ਨੂੰ ਮਿਲਣ ਵਾਸਤੇ ਹੋਰ ਕੰਮ ਕਰਦੀ ਹੈ। ਅਵਰ ਕਾਜ ਦਾ ਭਾਵ ਇੱਥੇ ਦੁਨਿਆਵੀ ਕੰਮ ਨਹੀਂ, ਉਹ ਤਾਂ ਕਿਰਤ ਹੈ ਸਾਡੀ। ਦੁਨੀਆ ਹੋਰ ਹੀ ਕੋਈ ਬੁੱਤ ਪੂਜਦਾ, ਕੋਈ ਮੂਰਤੀ ਪੂਜਦਾ, ਕੋਈ ਜੰਡ ਪੂਜਦਾ, ਕੋਈ ਪਸ਼ੂ ਵੀ ਪੂਜੀ ਜਾਂਦਾ, ਕੋਈ ਬਾਬੇ ਪੀਰ ਪੂਜੀ ਜਾਂਦਾ, ਕੋਈ ਕਬਰਾਂ ਸਮਾਧਾਂ। ਇਹ ਭਾਈ, ਤੇ ਇਹ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ।
ਅਵਰ ਕਾਜ ਤੇਰਾ, ਇਹ ਅਵਰ ਕਾਜ ਦਾ ਭਾਵ ਇੱਥੇ ਕਰਮ ਕਾਂਡ। ਮਿਲ ਸਾਧ ਸੰਗਤ ਭਜ ਕੇ ਬਣ ਨਾਮ, ਗੁਰੂ ਕੀ ਸੰਗਤ ਵਿੱਚ ਮਿਲ ਬੈਠਿਆ ਕਰ, ਜਿੱਥੋਂ ਗਿਆਨ ਮਿਲਦਾ ਹੈ ਤੇ ਬਸ ਪ੍ਰਮਾਤਮਾ ਨੂੰ ਯਾਦ ਕਰਿਆ ਕਰ, ਸਿਰਫ ਇਹੀ ਮਾਰਗ ਹੈ। ਸੋ ਸਾਨੂੰ ਜਨਮ ਲੈ ਕੇ ਜੀਵਨ ਦਾ ਮਕਸਦ ਗੁਰੂ ਸਾਹਿਬ ਜੀ ਸਮਝਾਉਂਦੇ ਆ ਤੇ ਨਾਲ ਨਾਲ ਸਾਨੂੰ ਜੀਵਨ ਦੀ ਜਾਂਚ ਦਿੰਦੇ ਆ, ਵੇ ਆਫ ਲਾਈਫ। ਜਿਸ ਤਰ੍ਹਾਂ ਸਰੀਰ ਦੀਆਂ ਲੋੜਾਂ ਦੇਖੋ ਵੀ ਖਾਣ ਪੀਣ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਭਾਈ ਜਿਹੜੇ ਵਾਧੂ ਦੇ ਖਾਣੇ ਆ ਨਾ, ਇਹ ਖੁਆਰ ਕਰਦੇ ਆ, ਤਨ ਵੀ ਪੀੜਿਆ ਜਾਂਦਾ ਹੈ, ਮਨ 'ਚ ਵੀ ਵਿਕਾਰ ਪੈਦਾ ਹੁੰਦੇ ਆ। ਸਾਡੇ ਜੀਵਨ ਦਾ ਮਕਸਦ ਖਾਣ ਪੀਣ ਨਹੀਂ, ਸਰੀਰ ਦੀ ਲੋੜ ਹੈ। ਵੀ ਈਟ ਟੂ ਲਿਵ ਬਟ ਨਾਟ ਲਿਵ ਟੂ ਈਟ। ਅਸੀਂ ਜਿਉਣ ਵਾਸਤੇ ਖਾਂਦੇ ਹਾਂ ਨਾ ਕਿ ਖਾਣ ਵਾਸਤੇ ਜਿਉਂਦੇ ਹਾਂ। ਫਿਰ ਦੇਖੋ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਆਂ ਮਨ ਮੈਂ ਚੱਲੇ ਵਿਕਾਰ। ਭਾਈ ਜਿਹੜੇ ਵਾਧੂ ਦੇ ਕੱਪੜੇ, ਫੈਸ਼ਨ ਪ੍ਰਸਤੀਆਂ, ਇਹ ਵੀ ਮਨ ਦੀ ਚੰਚਲਤਾ ਹੈ। ਸਾਦੇ ਕੱਪੜੇ ਪਾਓ, ਉੱਚੀ ਸੋਚ ਬਣਾਓ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ। ਫਿਰ ਗੁਰੂ ਜੀ ਨੇ ਸਵਾਰੀ ਬਾਰੇ ਵੀ ਗਿਆਨ ਦਿੱਤਾ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜ੍ਹਿਆ ਤਨ ਪੀੜੀਆਂ ਮਨ ਮੈਂ ਚੱਲੇ ਵਿਕਾਰ। ਭਾਈ ਆਪਣੇ ਆਪ ਦੀ ਸਵਾਰੀ ਵੀ ਕਰਿਆ ਕਰ, ਕੇਵਲ ਵਹੀਕਲਾਂ ਤੇ ਨਾ ਚੜੇ ਰਿਹਾ ਕਰ। ਅੱਜ ਸਾਇੰਸ ਵੀ ਕਹਿੰਦੀ ਹੈ ਹਾਰਟ ਡਿਜ਼ੀਜ਼ ਤੋਂ ਬਚਣਾ, ਤੁਸੀਂ ਰੋਜ਼ 2-4 ਕਿਲੋਮੀਟਰ ਤੁਰੋ, ਨੇੜੇ ਨੇੜੇ ਤੁਰ ਕੇ ਜਾਓ। ਮੇਰੇ ਗੁਰੂ ਬਾਬਾ ਜੀ ਨੇ ਕਿੰਨਾ ਸਮਾਂ ਪਹਿਲਾਂ, ਜਦ ਕਿ ਉਦੋਂ ਇੰਨੀਆਂ ਸਵਾਰੀਆਂ ਨਹੀਂ ਸੀ, ਕਿਉਂਕਿ ਗੁਰੂ ਸਮੇਂ ਤੇ ਸਥਾਨ ਤੋਂ ਪਰੇ ਹੁੰਦਾ ਹੈ। ਹਾਂਜੀ, ਉਹ ਇਸੇ ਕਰਕੇ ਹੀ ਸਤਿਗੁਰ ਮੇਰਾ ਸਦਾ ਸਦਾ। ਸੋ ਦੇਖੋ ਕਿੰਨਾ ਸਮਾਂ ਪਹਿਲਾਂ ਉਹਨੇ ਆਪ ਨੂੰ, ਫਿਰ ਕਿੰਨਾ ਸਮਾਂ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿੱਤ ਸੁੱਤਾ ਤਨ ਪੀੜੀਆਂ ਮਨ ਮੈਂ ਚੱਲੇ ਵਿਕਾਰ। ਵੀ ਸੋ ਇੱਕ ਵੇ ਆਫ ਲਾਈਫ ਹੋ ਗਿਆ। ਦੇਖੋ ਵੀ ਤੁਸੀਂ ਠੀਕ ਢੰਗ ਨਾਲ ਨੀਂਦ ਲੈਣੀ ਹੈ, ਵਾਹੀਕਲ ਦੀ ਠੀਕ ਵਰਤੋਂ। ਇਹ ਨਹੀਂ ਵੀ ਆਪਣੇ ਆਪ ਦੇ ਤੁਸੀਂ ਸਵਾਰ ਨਾ ਹੋ, ਆਪਣੇ ਪੈਰਾਂ ਲੱਤਾਂ ਦੀ ਵਰਤੋਂ ਨਾ ਕਰੋ। ਹਾਂਜੀ, ਖਾਣ ਪੀਣ ਠੀਕ ਰੱਖੋ, ਪਹਿਨਣਾ ਆਪਣਾ ਠੀਕ ਰੱਖੋ। ਸੋ ਇਹ ਸਾਰਾ ਵੇ ਆਫ ਲਾਈਫ ਹੈ ਜੋ ਸਾਨੂੰ ਗੁਰੂ ਸਾਹਿਬ ਜੀ ਦੇ ਰਹੇ ਆ। ਫਿਰ ਨਾਲ ਨਾਲ ਸਾਨੂੰ ਮਤਲਬ ਮਾਲਕ ਪ੍ਰਮਾਤਮਾ ਨਾਲ ਜੁੜਨ ਦੀ ਗੱਲ ਕਰ ਰਹੇ ਆ। ਨਾਲ ਨਾਲ ਦੁਨੀਆ 'ਚ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਵੈਸਨ ਪਾਈ ਹੈ, ਕਹੋ ਨਾਨਕ ਬਾਂਹ ਲੜ। ਆਪਣੇ ਆਪ ਦੇ ਵਾਸਤੇ ਵੀ ਨਹੀਂ ਜਿਉਣਾ। ਤੁਸੀਂ ਦੁਨੀਆ ਵਿੱਚ ਵਿਚਰਦੇ ਆ, ਕੋਈ ਸੇਵਾ ਦੇ ਕੰਮ ਕਰੋ, ਕੋਈ ਭਲੇ ਦਾ ਕੰਮ ਕਰੋ। ਆਪਣੇ ਲਈ ਤਾਂ ਹਰ ਕੋਈ ਜਿਉਂਦਾ। ਸੋ ਸਮੇਂ ਤੋਂ ਸਮਾਂ ਕੱਢ ਕੇ ਮਨੁੱਖਤਾ ਦੀ ਭਲਾਈ ਲਈ ਸਮਾਂ ਕੱਢੋ, ਉਹਦੇ ਵਾਸਤੇ ਸਮਾਜ ਭਲਾਈ ਦੇ ਕੰਮ ਕਹਿ ਲਓ, ਲੋੜਵੰਦ ਦੀ ਸਹਾਇਤਾ, ਕੋਈ ਦੀਨ ਦੁਖੀ ਦੀ ਸੇਵਾ, ਕੋਈ ਜਿੰਨਾ ਵੀ ਹੋ ਸਕਦਾ ਸਮਾਜ ਦਾ ਭਲਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਾਂ, ਪ੍ਰਮਾਤਮਾ ਨੂੰ ਮਹਿਸੂਸ ਕਰੋ ਤੇ ਪਵਿੱਤਰ ਕੰਮ ਕਰੋ। ਇਹੀ ਹੈ ਸੱਚਾ ਧਰਮ, ਇਹੀ ਸ੍ਰੇਸ਼ਟ ਧਰਮ ਹੈ। ਸੋ ਏਦਾਂ ਮਨੁੱਖ ਦੇ ਜੀਵਨ ਤੇ ਗੁਰੂ ਜੀ ਨੇ ਸਾਨੂੰ ਬਹੁਤ ਕੁਝ ਦੱਸਿਆ। ਜੀਵਨ ਦਾ ਮਕਸਦ ਸਾਨੂੰ ਹੈ, ਉਹ ਬਹੁਤ ਕੁਝ ਦੱਸਿਆ। ਸੋ ਏਦਾਂ ਜੇ ਆਪਾਂ ਪੜਾਂਗੇ ਸਮਝਾਂਗੇ ਤਾਂ ਪਤਾ ਲੱਗਦਾ। ਇੱਕ ਭਾਈ ਪੰਥਪ੍ਰੀਤ ਸਿੰਘ ਜੀ, ਤੁਸੀਂ ਹੁਣੇ ਜ਼ਿਕਰ ਕੀਤਾ ਕਿ ਉਸ ਪਖੰਡ ਤੋਂ ਦੁਵਿਧਾਵਾਂ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ, ਜਿਹੜਾ ਇਹੋ ਜਿਹਾ ਪੂਜਨ ਕਾਰਜ ਸੀ ਜਿਹੜਾ ਕਿ ਸਿਰਫ ਤੇ ਸਿਰਫ ਵਹਿਮ ਭਰਮ ਸੀ। ਅੱਜ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਦੋਂ ਸਿੱਖ ਜੇਕਰ ਇਹੋ ਜਿਹੇ ਭਰਮਾਂ 'ਚ ਜਾਦੂ ਟੂਣੇ, ਜੰਤਰ ਮੰਤਰ, ਕਾਲੇ ਇਲਮ, ਗਿੱਦੜ ਸਿੰਘੀਆਂ, ਇਹਨਾਂ ਸਾਰਿਆਂ 'ਚ ਫਸੇ ਹੋਏ ਨੇ, ਚਾਹੇ ਕੈਨੇਡਾ ਦੀ ਧਰਤੀ, ਅਮਰੀਕਾ ਦੀ ਜਾਂ ਹਿੰਦੁਸਤਾਨ ਦੀ ਹੈ, ਤੁਸੀਂ ਕੀ ਸਮਝਦੇ ਹੋ ਕਿ ਇਹ ਸਾਰਾ ਕੁਝ ਜਿਹੜਾ ਹੈ ਕਿੰਨਾ ਖਤਰਨਾਕ ਹੈ ਤੇ ਇਸ ਤੋਂ ਬਾਹਰ ਨਿਕਲਣ ਦੇ ਵਾਸਤੇ ਕੀ ਉਪਰਾਲਾ ਚਾਹੀਦਾ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਾਦੂ ਟੂਣਾ ਜਾਂ ਕੋਈ ਜੰਤਰ ਮੰਤਰ ਦੇ ਵਿੱਚ ਸ਼ਕਤੀ ਕੋਈ ਨਹੀਂ। ਦੇਖੋ, ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਵੀ ਇਹ ਬਚਨ ਬਾਰ-ਬਾਰ ਕਹਿੰਦੇ ਨੇ ਕਿ ਜੰਤਰ ਮੰਤਰ ਤੰਤ ਸਭ ਛਾਰ, ਕਰਨੇ ਹਰ ਰਿਦੇ ਮੈਂ ਧਾਰ। ਭਾਈ ਇਹ ਜਿਹੜੇ ਜਾਦੂ ਟੂਣੇ, ਜੰਤਰ ਮੰਤਰ, ਤਵੀਤ ਧਾਗੇ ਸਭ ਸਵਾਇ ਕਰਨ ਕਾਰਨ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਸੋ ਕਿਸੇ ਜਾਦੂ, ਦੇਖੋ ਜਿਸ ਵੇਲੇ ਬਾਬਰ ਚੜ੍ਹ ਕੇ ਆਇਆ, ਆਪਾਂ ਇਤਿਹਾਸਕ ਘਟਨਾ ਲੈ ਲਓ, ਉਸ ਵੇਲੇ ਇੱਧਰ ਦੇ ਹਾਕਮ ਨੇ ਕੀ ਕੀਤਾ, ਤਾਂਤਰਿਕ ਕਹਾਉਣ ਵਾਲਿਆਂ ਨੂੰ, ਜਿਹੜੇ ਕਹਿੰਦੇ ਸਾਡੇ ਕੋਲ ਸ਼ਕਤੀਆਂ ਬਹੁਤ ਹੈ, ਉਹ ਇਕੱਠੇ ਕਰ ਲਏ। ਉਹਨਾਂ ਨੇ ਦਾਅਵਾ ਕੀ ਕੀਤਾ ਕਿ ਅਸੀਂ ਬਾਬਰ ਦੀ ਫੌਜ ਨੂੰ ਮੰਤਰ ਮਾਰ ਕੇ ਅੰਨੀ ਕਰ ਦੇਵਾਂਗੇ, ਤੁਸੀਂ ਕੋਈ ਫਿਕਰ ਨਾ ਕਰੋ। ਇਹਨਾਂ ਨੇ ਯਕੀਨ ਕਰ ਲਿਆ ਮੰਤਰ ਸ਼ਕਤੀ ਦੇ ਉੱਤੇ। ਤੇ ਫਿਰ ਜਿਸ ਵੇਲੇ ਬਾਬਰ ਚੜ੍ਹ ਕੇ ਆਇਆ, ਹਾਲ ਕੀ ਹੋਇਆ? ਗੁਰੂ ਨਾਨਕ ਬਾਬਾ ਜੀ ਬਾਣੀ 'ਚ ਲਿਖਦੇ ਆ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋ ਆਂਦਾ ਕਹਿੰਦੇ ਨਾ ਪਰਚਾ ਲਾਇਆ। ਇਹਨਾਂ ਨੇ ਕਿੰਨੇ ਹੀ ਪੀਰ ਕਹਾਉਣ ਵਾਲੇ ਵਰਜ ਕੇ ਭਾਵ ਇਕੱਠੇ ਕਰਕੇ ਰੱਖ ਲਏ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਜਦੋਂ ਸੁਣਿਆ ਵੀ ਮੀਰ ਭਾਵ ਬਾਬਰ ਬੜੀ ਚੜ੍ਹਾਈ ਕਰਕੇ ਆ ਰਿਹਾ, ਤੇਜ਼ੀ ਨਾਲ ਆ ਰਿਹਾ, ਫਿਰ ਉਹਨੇ ਆ ਕੇ ਕੀ ਕੀਤਾ, ਥਾਨ ਮੁਕਾਮ ਜਲੇ ਬਿਜ ਮੰਦਰ। ਜਦੋਂ ਉਹਨੂੰ ਪਤਾ ਲੱਗਿਆ ਵੀ ਇੱਥੋਂ ਦੇ ਪੀਰ ਕਹਾਉਣ ਵਾਲੇ, ਤਾਂਤਰਿਕ ਕਹਾਉਣ ਵਾਲੇ, ਮੰਤਰਾਂ ਦੀਆਂ ਸ਼ਕਤੀਆਂ ਦੇ ਮਾਲਕ ਕਹਾਉਣ ਵਾਲੇ ਇਕੱਠੇ ਹੋਏ ਨੇ ਵੀ ਫੌਜ ਨਹੀਂ ਕਰਾਂਗੇ, ਉਹਨੂੰ ਐਸੀ ਖਿਜ ਚੜੀ, ਗੁੱਸਾ ਆਇਆ। ਉਹ ਕਹਿੰਦਾ ਪਹਿਲਾਂ ਇਹਨਾਂ ਦੇ ਤੱਕ ਇਹ ਮੁਕਾਮ ਢਾਓ। ਪਹਿਲਾਂ ਉਹਨਾਂ ਨੇ ਥਾਨ ਇਹਨਾਂ ਪੀਰ ਕਹਾਉਣ ਵਾਲਿਆਂ ਦੇ ਘਰ ਢਾਹੇ, ਇਹ ਆਪਣੇ ਘਰ ਢਵਾਲੇ, ਇਹ ਆਪਣੇ ਘਰ ਵੀ ਨਹੀਂ ਬਚਾ ਸਕੇ। ਉਸ ਤੋਂ ਬਾਅਦ ਉਸਨੇ ਜਿਹੜੇ ਪੱਕੇ ਟਿਕਾਣੇ, ਮਹਿਲ, ਉਹਨਾਂ ਹਾਕਮਾਂ ਦੇ ਉਹਨਾਂ ਨੂੰ ਅੱਗਾਂ ਲਾ ਦਿੱਤੀਆਂ। ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਰ ਲਾਇਆ, ਉਹਨਾਂ ਦੇ ਬੱਚੇ ਤੱਕ ਉਹਨਾਂ ਨੇ ਟੁਕੜੇ ਟੁਕੜੇ ਕਰਕੇ ਗਲੀਆਂ 'ਚ ਖਿਲਾਰ ਦਿੱਤੇ ਹਾਕਮਾਂ ਦੇ, ਕੋਈ ਮੁਗਲ ਨਾ ਹੋਆ ਆਂਦਾ। ਇਹ ਇਕੱਠੇ ਹੋ ਕੇ ਮੰਤਰ ਮਾਰਦੇ ਰਹੇ, ਜਿਹੜੇ ਕਹਿੰਦੇ ਸਾਰੀ ਫੌਜ ਅਸੀਂ ਅੰਨੀ ਕਰ ਦੇਵਾਂਗੇ, ਇੱਕ ਵੀ ਮੁਗਲ ਨਹੀਂ ਅੰਨਾ ਹੋਇਆ।
ਇੱਕ ਮੁਗਲ ਵੀ ਸਾਰੇ ਇਕੱਠੇ ਹੋ ਕੇ ਮੰਤਰ ਮਾਰ ਕੇ ਇਹਨਾਂ ਨਹੀਂ ਕਰ ਸਕੇ, ਇਕੱਲੇ ਦਾ ਮੰਤਰ ਤਾਂ ਕੀ ਕਰ ਸਕਦਾ। ਕਿਹਨੇ ਨਾ ਪਰਚਾ ਲਾਇਆ, ਜਦੋਂ ਪਰਚਾ ਪਿਆ, ਪੇਪਰ ਪਿਆ, ਉਦੋਂ ਇੱਕ ਵੀ ਇਹਨਾਂ ਦਾ ਮੰਤਰ ਪਾਸ ਨਹੀਂ ਹੋਇਆ। ਸੋ ਇਹ ਜਿਹੜੇ ਮੰਤਰ ਨੇ, ਜਾਦੂ ਟੂਣੇ ਨੇ, ਸਭ ਸਵਾਹ ਗੱਲਾਂ। ਇੱਕ ਤੁਸੀਂ ਵਿੱਚ ਗੱਲ ਕੀਤੀ ਕਾਲਾ ਇਲਮ, ਪਹਿਲੀ ਗੱਲ ਤਾਂ ਦੇਖੋ ਕਾਲਾ ਇਲਮ ਇਹ ਗਿਆਨ ਨੂੰ ਬਦਨਾਮ ਕਰਨ ਵਾਲੀ ਗੱਲ ਹੈ। ਕਾਲਾ ਦਾ ਅਰਥ ਤਾਂ ਕਾਲਾ ਆਪ ਸਮਝ ਗਏ, ਇਲਮ ਦਾ ਅਰਥ ਹੁੰਦਾ ਗਿਆਨ। ਇਹਦਾ ਅਰਥ ਕਰੋ ਕੀ ਬਣ ਗਿਆ, ਕਾਲਾ ਗਿਆਨ। ਕਦੇ ਗਿਆਨ ਵੀ ਕਾਲਾ ਹੋਇਆ? ਗਿਆਨ ਤਾਂ ਹਮੇਸ਼ਾ ਹੀ ਚਿੱਟਾ ਹੁੰਦਾ, ਗਿਆਨ ਤਾਂ ਹਮੇਸ਼ਾ ਹੀ ਸਾਨੂੰ ਚਾਨਣ ਕਰਦਾ। ਸੋ ਪਹਿਲੀ ਗੱਲ ਤਾਂ ਕਾਲਾ ਗਿਆਨ ਕੋਈ ਹੁੰਦਾ ਹੀ ਨਹੀਂ। ਇਹ ਸਭ ਇਹਨਾਂ ਮੈਂ ਪੰਜਾਬ ਦੀ ਧਰਤੀ ਤੇ ਬੜਾ ਇਹਨਾਂ ਨੂੰ ਚੈਲੰਜ ਕੀਤਾ ਕਾਲੇ ਇਲਮ ਵਾਲਿਆਂ ਨੂੰ ਕਿ ਤੁਹਾਡੇ ਕੋਲ ਕੀ ਹੈ, ਕੋਈ ਸਾਡੇ ਤੇ ਚਲਾਓ, ਕੀ ਤੁਹਾਡੇ ਕੋਲ ਹੈ। ਸੋ ਕਾਲਾ ਇਲਮ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਜਾਦੂ ਟੋਣਾ ਕੋਈ ਨਹੀਂ ਹੁੰਦਾ, ਜੰਤਰ ਮੰਤਰ ਤੰਤਰ ਕੋਈ ਨਹੀਂ। ਗੁਰੂ ਦਾ ਉਪਦੇਸ਼ ਹੀ ਮਹਾ ਮੰਤਰ ਹੈ ਜੋ ਸਾਡੇ ਜੀਵਨ ਨੂੰ ਸੁਧਾਰਦਾ ਹੈ। ਗੁਰੂ ਦੇ ਉਪਦੇਸ਼ ਨੂੰ ਆਪਾਂ ਮੰਤਰ ਮੰਨ ਲਓ। ਬਾਣੀ ਮੰਤਰ ਮਹਾਪੁਰਖਣ ਕੀ ਮਨੇ ਉਤਾਰਨ ਮਾਨ ਕੋ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ। ਬਈ ਤੁਹਾਡੀ ਅੰਮ੍ਰਿਤ ਬਾਣੀ ਹੈ ਨਾ, ਇਹ ਸੱਚਾ ਮੰਤਰ ਹੈ, ਬਾਕੀ ਸਾਰੇ ਝੂਠੇ ਮੰਤਰ ਨੇ। ਗੁਰੂ ਦਾ ਜਦੋਂ ਅਸੀਂ ਗੁਰੂ ਦੇ ਉਪਦੇਸ਼ ਤੋਂ ਬਿਨਾਂ ਜਿਉਂਦੇ ਹਾਂ, ਗੁਰਮੰਤਰਹੀਨ ਸਜੋ ਪ੍ਰਾਣੀ ਧਰਗੰਤ ਜਨਮ ਭ੍ਰਸ਼ਟਣ ਹਾਂ, ਕੂਕਰ ਹੈ ਸੂਕਰ ਹੈ ਗਰਦ ਹੈ ਕਾਕਾ ਸਰਪ ਨੇ ਤੁਲਖਲ ਹੈ। ਸੋ ਗੁਰੂ ਦਾ ਉਪਦੇਸ਼ ਹੀ ਮਹਾ ਮੰਤਰ ਹੈ। ਬਾਕੀ ਇਹ ਪਖੰਡੀਆਂ ਦੇ ਜਿਹੜੇ ਮੰਤਰ ਵੀ ਮੰਤਰ ਪੜ੍ਹਦੇ ਨੇ ਕੁਝ ਹੋ ਜਾਵੇਗਾ, ਇਦਾਂ ਦੀ ਮੰਤਰ ਸ਼ਕਤੀ ਕਿਤੇ ਵੀ ਨਹੀਂ। ਅੱਜ ਸਮੇਂ ਦੇ ਮੁਤਾਬਕ ਜੇ ਦੇਖੀਏ ਜੀ, ਕੋਈ ਕਹਿੰਦਾ ਇਹ 5 ਅੱਖਰ ਕੰਨ 'ਚ ਬੋਲ ਕੇ ਤੁਹਾਡਾ ਜੀਵਨ ਸਫਲਾ ਹੋ ਜਾਂਦਾ, ਕੋਈ ਕਹਿੰਦਾ ਮੈਂ 3-4 ਨਾਮ ਗੁਰਮੀਤ, ਫਿਰ ਰਾਮ, ਫਿਰ ਰਹੀਮ, ਫਿਰ ਸਿੰਘ ਤੇ ਫਿਰ ਹੋਰ ਲਾ ਕੇ ਆਪਣਾ ਜੀਵਨ ਸਫਲਾ ਕਰ ਦੂੰ। ਕੋਈ ਕਹਿੰਦਾ ਮੈਂ ਆਸ਼ੂਤੋਸ਼ ਇੱਕ ਬਣਾ ਕੇ ਆਪਣਾ ਦਾਇਰਾ ਕਾਇਮ ਕਰਕੇ ਤੇ ਫਿਰ ਮੈਂ ਤੁਹਾਨੂੰ ਜਾਗਰਤੀ ਮਿਸ਼ਨ ਇੱਕ ਦੇ ਰਿਹਾ। ਤੇ ਕੋਈ ਆਪੋ ਆਪਣਾ ਡੇਰਾ ਬਣਾ ਕੇ ਇਹ ਕਹਿ ਰਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਕ ਨਹੀਂ ਕਈ ਕਰ ਲਏ। ਹੁਣ ਇਹ ਸਿਰਫ ਇਹਨਾਂ ਨੂੰ ਪੂਜੀ ਜਾਓ ਤੇ ਇਹਨਾਂ ਨੂੰ ਮੰਤਰ ਇਉਂ ਬਣਾਓ ਕਿ ਇਹਨਾਂ ਨੂੰ ਧਾਰਨ ਨਾ ਕਰੋ। ਕੋਈ ਸੁਧਾਰ ਦੀ ਗੁੰਜਾਇਸ਼ ਹੈ? ਨਹੀਂ, ਦੇਖੋ ਜੇ ਤੁਸੀਂ ਨਾਵਾਂ ਦੀ ਗੱਲ ਕੀਤੀ ਹੈ, ਦੇਖੋ ਪਹਿਲੀ ਗੱਲ ਤਾਂ ਆਪਾਂ ਪੜ੍ਹਦੇ ਹਾਂ ਵੀ ਕਿੱਡਾ ਵੱਡਾ ਕੋਈ ਨਾਂ ਰੱਖ ਲਵੇ, ਜੇ ਜੋ ਵਿਚਾਰੇ ਯਾਰ ਜਾਂ ਹੋਰ ਦਸੂਣੀ ਹੋਈ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਿਆ ਸਭ ਕੁਝ। ਚੰਗਾ ਨਾਉ ਰਖਾਇਕ ਹੈ, ਚੰਗਾ ਨਾਉ ਆਪਾਂ ਸਾਰਿਆਂ ਦੀ ਕਹਿ ਦਿਓ, ਇੱਕ ਦੀ ਗੱਲ ਨਹੀਂ। ਕੋਈ ਸ਼੍ਰੀ 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 1008 ਮਹਾਰਾਜ, ਕਿਸੇ ਨੇ ਰੱਖ ਲਿਆ ਗੁਰਮੀਤ ਰਾਮ ਰਹੀਮ ਸਿੰਘ, ਕਿਸੇ ਨੇ ਨਾਉ ਰੱਖ ਲਿਆ ਸ਼੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਫਲਾਨਾ ਸਿੰਘ ਜੀ ਮਹਾਰਾਜ। ਕੋਈ ਗਲਤੀ ਤਾਂ ਗਲਤੀ ਆਪਣੀ ਵੀ ਕਰ ਰਹੇ ਆ, ਗਲਤੀ ਤਾਂ ਗਲਤੀ। ਸੋ ਕਿਸੇ ਨੇ ਕਿੱਦਾਂ ਦੀ ਕਰ ਲਈ, ਜਿਸ ਤਰ੍ਹਾਂ ਤੁਸੀਂ ਜਿਹੜਾ ਕਹਿੰਦੇ ਤੁਸੀਂ ਇਹ ਆਸ਼ੂਤੋਸ਼ ਜਿਹੜਾ ਹੈ ਇਹ ਮਹਾਰਾਜ ਕਹਾਉਂਦਾ, ਇਹ ਪਿੱਛੋਂ ਤੋਂ ਲੈ ਕੇ ਇਹਦਾ ਬਿਹਾਰ ਦਾ ਮਤਲਬ ਬ੍ਰਾਹਮਣਾਂ ਦੇ ਘਰ ਦੇ ਨਾਮ ਦਰਭੰਗਾ ਜ਼ਿਲ੍ਹਾ ਦਾ, ਇਹਦਾ ਨਾਮ ਸੀ ਮਹੇਸ਼ ਕੁਮਾਰ ਝਾਅ। ਅੱਛਾ ਜੀ। ਮਹੇਸ਼ ਕੁਮਾਰ ਝਾਅ ਤੋਂ ਬਾਅਦ ਇਹ ਵੇਦ ਪ੍ਰਵਕਤਾ ਆਨੰਦ ਬਲਿਆ ਦਿੱਲੀ ਇਹ ਮਾਨਵ ਕੇਂਦਰਾਂ ਦਾ ਪ੍ਰਚਾਰਕ ਸੀ। ਉੱਥੋਂ ਇਹ ਇੰਗਲੈਂਡ ਆਇਆ, ਉੱਥੇ ਇਹਦੀਆਂ ਗਿਰੀਆਂ ਕਰਤੂਤਾਂ ਕਰਕੇ ਉਹਨਾਂ ਨੇ ਵਾਪਸ ਬੁਲਾ ਲਿਆ। ਉਹਨਾਂ ਨੇ ਮਾਨਵ ਕੇਂਦਰ ਕੋਈ ਸੰਸਥਾ ਦਿੱਲੀ, ਉੱਥੋਂ ਇਹ ਕੱਢਿਆ। ਫਿਰ ਇਹ ਪਟਿਆਲੇ ਵਾਲੇ ਇਲਾਕੇ ਦੇ ਵਿੱਚ ਜਾ ਕੇ ਲਾਈਟਾਂ ਵਾਲਾ ਕਹਾਉਣ ਲੱਗ ਗਿਆ। ਲਾਈਟਾਂ ਵਾਲਾ ਬਾਬਾ, ਹਾਂ, ਉੱਥੋਂ ਨਹੀਂ ਕੰਮ ਚੱਲਿਆ। ਫਿਰ ਇੱਧਰ ਜਾ ਕੇ ਘੱਟ ਵਿਆਹ ਸੀ, ਲੋਕ ਥੋੜਾ ਬਹੁਤਾ ਆਪਾਂ ਕਹਿੰਦੇ ਰਾਜਨੀਤਿਕ ਲੋਕਾਂ ਨੇ ਚੱਕਤਾ, ਉੱਥੇ ਜਾ ਕੇ ਆਸ਼ੂਤੋਸ਼ ਮਹਾਰਾਜ ਬਣ ਬੈਠਿਆ। ਸੋ ਦਰਅਸਲ ਦੇ ਵਿੱਚ ਇਹਦਾ ਜਿਹੜਾ ਪਿਛੋਕੜ ਹੈ ਉਹ ਇਹ ਦੱਸਦੇ ਆ ਵੀ ਇਹਦੀ ਆਪਦੀ ਪਤਨੀ ਦੇ 2 ਬੱਚੇ ਆ, ਕੱਢ ਕੇ ਲਿਆਂਦੀ ਦੇ 4 ਬੱਚੇ ਆ ਜੀ, ਭਾਵੇਂ ਕਰੈਕਟਰਲੈਸ ਹੈ ਜੀ। ਸੋ ਜਿਹੜਾ ਦੂਸਰਾ ਤੁਸੀਂ ਦੱਸਦੇ ਹੋ ਵੀ ਆ ਝੂਠੇ ਸੌਦੇ ਵਾਲਾ, ਇਹ ਸਾਰੀ ਗੱਦੀ ਇਹ ਨਕਲੀ ਹੈ ਪਿੱਛੋਂ ਤੋਂ ਲੈ ਕੇ। ਜੇ ਆਪਾਂ ਦੇਖੀਏ ਇਹਨਾਂ ਦਾ ਵੀ ਚਲੋ ਉਹ ਇੱਕ ਵੱਖਰਾ ਵਿਸ਼ਾ ਵੀ ਉਹਨਾਂ ਨੇ ਗੱਦੀ ਕਿਵੇਂ ਚਲਾਈ, ਬਾਬਾ ਜੈਮਲ ਸਿੰਘ ਤੋਂ ਉਹਨਾਂ ਦੀ ਚੱਲੀ ਸਾਰਾ ਕੁਝ, ਗੁਰਬਾਣੀ ਦੀ ਆੜ ਲੈ ਕੇ ਬਿਆਸ ਦੀ ਜਿਹੜੀ ਪਹਿਲੀ ਰਜਿਸਟਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ। 254 ਨੰਬਰ ਰਜਿਸਟਰੀ 14 ਜੂਨ 1897 ਈਸਵੀ ਨੂੰ ਬੱਲਸਰਾ ਬੜੈਚ ਪਿੰਡ ਦੇ ਲੋਕਾਂ ਨੇ ਜੈਮਲ ਸਿੰਘ ਨੂੰ ਸਿੱਖ ਧਰਮ ਦਾ ਪ੍ਰਚਾਰਕ ਬਾਬਾ ਮੰਨ ਲਿਆ, ਕਿਉਂਕਿ ਚਿੱਟਾ ਦਾੜਾ ਸੀ, ਰਿਟਾਇਰ ਫੌਜੀ ਸੀ, ਗੁਰਬਾਣੀਆਂ ਤੋਂ ਸੁਣਾਉਂਦੇ ਸੀ, ਅਰਥ ਆਪਦੀ ਮਰਜ਼ੀ ਦੇ ਕਰਦੇ ਸੀਗੇ ਉਹ। ਸੋ ਜਿਹੜੀ ਪਹਿਲੀ ਰਜਿਸਟਰੀ ਹੈ 254 ਨੰਬਰ 14 ਜੂਨ 1897 ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋਈ। ਪਹਿਲੀ ਜਿਹੜੀ ਰਜਿਸਟਰੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ। ਫਿਰ ਉੱਥੋਂ ਜਾਨੀ ਕਿ ਅੱਗੇ ਉਹਨਾਂ ਦਾ ਚੱਲਦਾ ਮਤਲਬ ਸਾਬਨ ਸਿੰਘ ਤੋਂ ਬਾਅਦ ਮਤਲਬ ਇਹ ਮਸਤਾਨਾ ਇੱਧਰਲੇ ਪਾਸੇ ਨੂੰ ਆ ਗਿਆ। ਮਸਤਾਨੇ ਨੂੰ ਕੋਈ ਗੱਦੀ ਨਹੀਂ ਦਿੱਤੀ ਸਾਬਨ ਸਿੰਘ ਨੇ। ਸੋ ਕਹਿੰਦਾ ਭਾਵੇਂ ਇਹ ਜਿਹੜਾ ਇਹ ਮਸਤਾਨਾ ਆਪੂ ਬਣਿਆ ਇੱਧਰ ਆ ਕੇ ਗਿੱਧਾ ਪਾ ਕੇ ਮਤਲਬ ਸ਼ੁਰੂ ਕਰਤਾ, ਉੱਥੋਂ ਉਹਨਾਂ ਨੇ ਕੱਢਤਾ ਇਹ ਆਪਦਾ। ਉਸ ਤੋਂ ਬਾਅਦ ਫਿਰ ਇਹਨਾਂ ਦਾ ਮਤਲਬ ਦੂਜਾ ਆ ਗਿਆ ਸਤਨਾਮ ਸਿੰਘ ਆ ਗਿਆ, ਤੇ ਫਿਰ ਉਸ ਤੋਂ ਬਾਅਦ ਸਤਨਾਮ ਤੋਂ ਗੱਦੀ ਇਹਨੇ ਮਤਲਬ ਜਿਹੜਾ ਇਹ ਅੱਜ ਦਾ ਬਣਿਆ ਹੋਇਆ ਗੁਰਮੀਤ, ਇਹਨੇ ਮਤਲਬ ਗੁਰਜੰਟ ਸਿੰਘ ਰਾਜਸਥਾਨੀ ਦਾ ਨਾਂ ਵਰਤ ਕੇ ਤੇ ਉਹ ਤੋਂ ਬਕਾਇਦਾ ਗੱਦੀ ਹਥਿਆਈ। ਹਾਂਜੀ ਗੱਦੀ। ਤੇ ਉਦੋਂ ਬਾਅਦ ਇਹਨਾਂ ਦੇ ਕੋਈ ਕੁਛ ਨਹੀਂ। ਦੇਖੋ ਲੱਚਰ ਗੀਤਾਂ ਦੇ ਤਰਜਾਂ ਦੇ ਕੁਝ ਸ਼ਬਦ ਹੈ ਇਹਨਾਂ ਦੇ, ਜਿਹੜੀ ਕਿਤਾਬ ਦੇ ਵਿੱਚ ਲੱਚਰ ਲਾਈਨਾਂ ਲਿਖੀਆਂ ਹੁਣ ਉਹ ਕੀ ਉਹ ਧਾਰਮਿਕ ਪੁਸਤਕ ਹੋ ਸਕਦੀ ਹੈ? ਜਿਵੇਂ ਦੇਖੋ ਮਾਫ ਕਰਨਾ ਇੱਕ ਦੱਸਣ ਦੇ ਤੌਰ ਤੇ ਇੱਕ ਕਹਿਣਾ ਪੈਂਦਾ ਹੈ ਇਹਨਾਂ ਦਾ, ਜਿਸ ਤਰ੍ਹਾਂ ਪਹਿਲਾਂ ਉੱਤੇ ਲਿਖਿਆ ਹੋਊਗਾ ਕਿ ਹਾਂ ਤਰਜ ਮਤਲਬ ਉਹ ਕੋਈ ਨਾ ਕੋਈ ਮਤਲਬ ਲੱਚਰ ਲਾਈਨ ਲਿਖੀ ਹੋਈ ਹੁੰਦੀ ਹੈ। ਮੰਨ ਲਓ ਕਿਸੇ 100 ਸ਼ਬਦ ਹੈ ਤਾਂ 100 ਦੇ ਵਿੱਚ ਲੱਚਰ ਲਾਈਨਾਂ ਵੀ ਲਿਖੀਆਂ ਹੋਈਆਂ, ਲੱਚਰ ਲੈਣਾ ਤਾਂ। ਤੇ ਜਿਵੇਂ
ਸਿਰ ਤੇ ਕਾਲ ਦਾ ਨਗਾਰਾ ਪਿਆ ਵੱਜਦਾ, ਕਿਉਂ ਪ੍ਰਚਾਰਕ ਹੋਣ ਦੇ ਨਾਤੇ ਨਾ ਮੈਨੂੰ ਇੱਕ ਇੱਕ ਸਾਰਿਆਂ ਦਾ ਲਿਆਉਣਾ ਪੈਂਦਾ। ਇਸ ਉੱਤੇ ਇਹਨਾਂ ਦੇ ਤਰਜ ਲਿਖੀ ਹੈ, ਗੋਰੇ ਮੁਖ ਤੇ ਦੁਪੱਟਾ ਕਿਹੜਾ ਸੱਜਦਾ। ਦੇਖੋ ਇਹ ਤਾਂ ਬਾਕੀ ਤਾਂ ਇੰਨੀਆਂ ਗੰਦੀਆਂ ਲਿਖਿਆ ਤਾਂ ਮੈਂ ਠੀਕ ਠੀਕ ਜੀ ਬੋਲੀ ਆ, ਸ਼ਰਮ ਆਉਂਦੀ ਹੈ ਗੱਲ ਕਰਦੇ। ਸੋ ਇਹਨਾਂ ਦੀ ਇਹ ਬਾਣੀ ਹੈ ਇਹਨਾਂ ਦੀ, ਉਹ ਵੀ ਸ਼ਬਦ ਕਿਸੇ ਨੇ ਬਣਾਏ ਹੈ, ਜਿਹਨੇ ਸ਼ਬਦ ਬਣਾਇਆ ਉਹਨੂੰ ਤਾਂ ਅਨੁਭਵ ਕੋਈ ਨਹੀਂ, ਹੁਣ ਤਾਂ ਸਿਰਫ ਜੋੜਤਾ, ਮਤਲਬ ਜਿਸ ਵੇਲੇ ਉਹਦੇ ਅੰਦਰ ਤਾਂ ਉਹੀ ਚੱਲ ਰਿਹਾ ਨਾ ਜਿਹੜਾ ਗੀਤ ਜਿਹੜਾ, ਤੇ ਇਹਨਾਂ ਨੇ ਉਹ ਜਿਹੜਾ ਇਹਨਾਂ ਦੇ ਕਿਸੇ ਨੇ ਦੇਤਾ ਸ਼ਬਦ ਬਣਾ ਕੇ ਉਹਦੇ ਤੇ ਮੋਹਰ ਆਪਣੀ ਲਾਤੀ। ਪਹਿਲੀ ਗੱਲ ਤਾਂ ਕਿਸੇ ਦੀ ਰਚਨਾ ਤੇ ਆਪਣੀ ਮੋਹਰ ਲਾਉਣੀ ਅਖਲਾਕੀ ਅਪਰਾਧ ਹੈ। ਚਲੋ ਜੀ ਅਗਲੇ ਨੇ ਯਾਦ ਵਿੱਚੋਂ ਕਹਿਤਾ ਵੀ ਮੈਂ ਤਾਂ ਗੁਰੂ ਨੂੰ ਸੌਂਪਦਾ ਸ਼ਬਦ, ਕਿਸੇ ਦੀ ਰਚਨਾ ਤੇ ਗੁਰੂ ਸਾਹਿਬ ਨੇ ਦੇਖੋ ਬਾਣੀ ਦਰਜ ਕੀਤੀ ਹੈ ਕਬੀਰ ਸਾਹਿਬ ਦੀ ਕਬੀਰ ਸਾਹਿਬ ਦੇ ਨਾਂ ਤੇ, ਇਹ ਥੋੜਾ ਵੀ ਕਬੀਰ ਸਾਹਿਬ ਦੀ ਬਾਣੀ ਤੇ ਆਪਣੀ ਮੋਹਰ ਲਾ ਲਈ, ਨਾਮਦੇਵ ਜੀ ਦੀ ਨਾਮਦੇਵ ਦੇ ਨਾਂ ਤੇ, ਇਹਨਾਂ ਨੇ ਆਪਣੇ ਚੇਲਿਆਂ ਦੇ ਬਣਾਏ ਸ਼ਬਦਾਂ ਤੇ ਆਪਣੀਆਂ ਮੋਹਰਾਂ ਲਾਈਆਂ ਹੋਈਆਂ। ਕਹੇ ਸਤਨਾਮ ਕਹੇ ਮਸਤਾਨਾ, ਜਦੋਂ ਕੋਈ ਕਿਸੇ ਨੇ ਉਹ ਸ਼ਬਦ ਬਣਾ ਕੇ ਦਿੱਤਾ ਹਾਂਜੀ ਲੱਚਰ। ਸੋ ਇਹਨਾਂ ਦਾ ਕਹਿਣ ਦਾ ਭਾਵ ਨਾ ਕੋਈ ਇਹਨਾਂ ਦੀ ਗੱਦੀ ਹੈ, ਨਾ ਕੋਈ ਇਹਨਾਂ ਦੇ ਕੋਲ ਕੋਈ ਫਲਸਫਾ ਹੈ, ਨਾ ਇਹਨਾਂ ਦਾ ਕੋਈ ਇਤਿਹਾਸ ਹੈ, ਨਾ ਕੋਈ ਇਹਨਾਂ ਦੀ ਕੁਰਬਾਨੀ। ਠੀਕ ਹੈ, ਰਾਜਨੀਤਿਕ ਲੋਕ ਆ ਜਿਹੜੇ ਇਹਨਾਂ ਲੋਕਾਂ ਨੂੰ ਚੱਕਦੇ ਰਹਿੰਦੇ ਨੇ ਸਾਰਾ ਕੁਝ, ਜਿੰਨਾ ਕੁਛ ਇਹ ਗੁਰੂ ਡਾਮ ਹੈ, ਚਾਹੇ ਝੂਠਾ ਸ਼ਬਦ ਹੈ, ਚਾਹੇ ਨੂਰ ਮਹਿਲੀ ਹੈ, ਚਾਹੇ ਹੁਣ ਤੇ ਇਹਨਾਂ ਦਾ ਦੇਖ ਲਓ ਨਕਲੀ ਨਿਰੰਕਾਰੀਆਂ ਦਾ ਇਹ ਕਹਿਣਗੇ। ਲੋ ਦੇਖੋ ਦੇਖੋ ਵਿਚਾਲੇ ਦੇਖੋ ਭਾਈ, ਲਓ ਜੀ ਇਹੀ ਨਿਰੰਕਾਰ ਹੈ। ਇਹਨਾਂ ਨੂੰ ਪੁੱਛਣਾ ਹੋਵੇ ਕਮਲਿਓ, ਨਿਰੰਕਾਰ ਕਦੇ ਸਥੂਲ ਅੱਖਾਂ ਨਾਲ ਦੱਸਿਆ? ਜਿਹੜਾ ਹੋਈ ਨਿਰੰਕਾਰ ਦਾ ਕਿ ਨਿਰਆਕਾਰ ਤੇ ਜਿਹੜੀ ਸਥੂਲ ਅੱਖ ਹੈ ਤਾਂ ਸਥੂਲ ਚੀਜ਼ ਨੂੰ ਵੇਖੂਗੀ ਨਾ। ਸੋ ਪਹਿਲੀ ਗੱਲ ਤਾਂ ਜੋ ਨਿਰੰਕਾਰ ਹੈ ਉਹ ਸੁਰਤ ਦੀ ਅੱਖ ਦਾ ਵਿਸ਼ਾ। ਨਾਨਕ ਸੇ ਅੱਖੜੀਆਂ ਬੇਅੰਨ ਜਿਨ੍ਹਾਂ ਡਿਸਿੰਦੋ ਮਾਂ ਪਿਰੀ। ਗੁਰੂ ਜੀ ਕਹਿੰਦੇ ਅੱਖਾਂ ਹੋਰ ਹੈ ਜਿਨ੍ਹਾਂ ਨੂੰ ਮੇਰਾ ਮਾਲਕ ਦੇਖਿਆ ਜਾਂਦਾ ਹੈ, ਇਹ ਸਥੂਲ ਅੱਖਾਂ ਦਾ ਵਿਸ਼ਾ ਨਹੀਂ ਉਹ। ਤੇ ਨੰਬਰ 2 ਤੇ ਮਾਲਕ ਦਾ ਦਰਸ਼ਨ ਸੁਰਤ ਦੀ ਅੱਖ ਨਾਲ ਆਪਣੇ ਅੰਦਰੋਂ ਹੁੰਦਾ। ਇਹ ਦੋਨੇ ਪੁਆਇੰਟਾਂ ਤੇ ਗਲਤ ਹੋ ਗਏ ਨਾ। ਇਹ ਨਿਰੰਕਾਰ ਦਿਖਾਉਂਦੇ ਵੀ ਬਾਹਰ ਹੈ ਤੇ ਦਿਖਾਉਂਦੇ ਵੀ ਸਥੂਲ ਅੱਖਾਂ ਨਾਲ ਹੈ। ਹਾਂਜੀ, ਤੇ ਇਹਨਾਂ ਦੀ ਤੁਸੀਂ ਲਾ ਲਓ ਵੀ ਇਹਨਾਂ ਦੀ ਕਿੱਡੀ ਅਨੁਭਵ ਵਾਲੀ ਬਾਣੀ ਹੈ। ਇਹਨਾਂ ਦੀ ਵਿੱਚ ਲਿਖਿਆ, ਕਹਿੰਦੇ ਡਾਕਟਰ ਦੇ ਲੜ ਲੱਗੀ ਕੋਈ ਜੀ, ਸਭ ਜਾਂ ਗਾਖੇ ਡਾਕਟਰ ਨਹੀਂ, ਮਾਸਟਰ ਨਾਲ ਲਈਆਂ ਲਾਵਾਂ ਆਪੇ ਬਣ ਗਈ ਮਾਸਟਰ ਨਹੀਂ। ਤੇ ਹੁਣ ਮੈਨੂੰ ਪੁੱਛਦਾ ਹੁੰਦੇ ਉੱਥੇ ਵੀ, ਮੈਂ ਇਹ ਦੱਸੋ ਭਲਿਓ ਵੀ ਡਾਕਟਰ ਦੇ ਗੱਲ ਲੱਗ ਕੇ ਜਿਹੜੀ ਡਾਕਟਰੀ ਬਣ ਗਈ ਉਹ ਮਰੀਜ਼ ਇਲਾਜ ਕਰ ਦੂ, ਉਹ ਮਰੀਜ਼ਾਂ ਦਾ ਇਲਾਜ ਕਰ ਦੂਗੀ ਉਹ। ਤੇ ਜਿਹੜੀ ਮਾਸਟਰ ਦੇ ਲੜ ਲੱਗ ਕੇ ਮਾਸਟਰ ਨਹੀਂ ਬਣ ਗਈ, ਮੈਂ ਹੱਦ ਹੋਣੇ ਟਿਊਸ਼ਨ ਤੇ ਨਾ ਭੇਜਣ ਲੱਗ ਜੂ ਕਿਤੇ, ਉਹਦੇ ਕੋਲ ਬੱਚੇ ਫੇਲ ਹੋ ਜਾਣਗੇ ਕਿ ਉਹਦਾ ਤਜਰਬਾ ਤਾਂ ਕੋਈ ਨਾ, ਮਾਸਟਰ ਦੇ ਨਾਲ ਲੱਗ ਕੇ ਮਾਸਟਰ ਨਹੀਂ ਬਣੀ ਹੈ। ਹਾਂਜੀ ਹਾਂ, ਸੋ ਇਦਾਂ ਲੋਕ ਇਹ ਲੋਕਾਂ ਦੀਆਂ ਇਦਾਂ ਦੀਆਂ ਕਵਿਤਾਵਾਂ ਇਸ ਨੂੰ ਬਾਣੀ ਕਹਿੰਦੇ ਆ ਇਹ। ਹਾਂਜੀ, ਸੋ ਕਹਿਣ ਦਾ ਭਾਵ ਇਹ ਅਸਲ ਦੇ ਵਿੱਚ ਸਾਰਾ ਕੁਛ ਨਾ ਸਰਕਾਰੀ ਸਾਜ਼ਿਸ਼ਾਂ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਤੇ ਇਦਾਂ ਜੋੜਨ ਵਾਸਤੇ ਸਾਰਾ ਕੁਝ ਪਿੱਛੋਂ ਤੋਂ ਲੈ ਕੇ ਸਾਰਾ ਰਾਜਨੀਤਿਕ ਲੋਕਾਂ ਦੀਆਂ ਸਾਜ਼ਿਸ਼ਾਂ। ਤੇ ਤੁਸੀਂ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਐਸਾ ਪਖੰਡੀ ਹੈ ਜਿਹਨੂੰ ਛੱਡਿਆ ਤੇ ਉਹਦੇ ਬੈਕਗ੍ਰਾਉਂਡ ਤੋਂ ਲੈ ਕੇ ਉਸ ਦੇ ਵਰਤਮਾਨ ਸਮੇਂ ਤੱਕ ਨੂੰ ਸਾਰੇ ਨੂੰ ਬਿਆਨ ਕਰ ਦਿੱਤਾ। ਪਰ ਭਾਈ ਸਾਹਿਬ ਇੱਕ ਸਵਾਲ ਹੈ ਕਿ ਲੋਕ ਇਹਨਾਂ ਦੇ ਕੋਲ ਜਾਂਦੇ ਆ, ਬਹੁਤਾਤ ਉਹ ਹੈ ਸਿੱਖ ਧਰਮ ਨੂੰ ਮੰਨਣ ਵਾਲੇ, ਤੇ ਇਹਨਾਂ ਦੀ ਰਿਪਲੇਸਮੈਂਟ ਦੇਣ ਵਾਲੀਆਂ ਸਾਡੀਆਂ ਸ਼੍ਰੋਮਣੀ ਕਮੇਟੀਆਂ, ਸਾਡੀਆਂ ਸੰਸਥਾਵਾਂ। ਕੀ ਇਹ ਲੋਕਾਂ ਦੀ ਕਮਜ਼ੋਰੀ ਹੈ, ਇਹਨਾਂ ਦੀ ਤਾਕਤ ਹੈ, ਸਾਡੀਆਂ ਸੰਸਥਾਵਾਂ ਦਾ ਇਹ ਦਕਿਆਂ ਨੂੰ ਸੀ ਪਹੁੰਚੇ, ਕੀ ਵਜ੍ਹਾ ਹੈ? ਨਹੀਂ ਦੇਖੋ, ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਜੋ ਉਪਦੇਸ਼ ਹੈ ਉਹ ਠੀਕ ਢੰਗ ਨਾਲ ਲੋਕਾਂ ਤੱਕ ਨਹੀਂ ਪਹੁੰਚਾ ਸਕੇ, ਕਿਉਂਕਿ ਆਪਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ। ਦੇਖੋ, ਕਿਸੇ ਜ਼ਿਮੀਂਦਾਰ ਦੀ ਕਣਕ ਦੇ ਵਿੱਚ ਗੁੱਲੀ ਡੰਡਾ ਉੱਪਰ ਦੀ ਹੋਵੇ ਤਾਂ ਗੁੱਲੀ ਡੰਡੇ ਦਾ ਇਕੱਲੇ ਦਾ ਦੋਸ਼ ਨਹੀਂ, ਜ਼ਿਮੀਂਦਾਰ ਵੀ ਨਲਾਇਕ ਹੈ। ਉਹ ਮੈਂ ਕਈ ਵਾਰ ਹੱਸਦਾ ਕਹਿਣਾ ਹੁੰਦਾ ਵੀ ਲੀਡਰ ਦੀ ਕਣਕ ਲੱਗਦੀ ਹੈ, ਖੇਤ ਗੇੜੇ ਵੀ ਮਾਰਿਆ, ਗੁੱਲੀ ਡੰਡਾ ਉੱਤੋਂ ਦੀ ਹੋ ਗਿਆ। ਸੋ ਜਦੋਂ ਜ਼ਿਮੀਂਦਾਰ ਵੇਸਲਾ ਹੋ ਜਾਵੇ, ਗੁੱਲੀ ਡੰਡਾ ਉਹ ਜਿਹੜੀ ਯੂਰੀਆ ਕਣਕ ਨੂੰ ਪਾਈ ਹੈ ਉਹਦਾ ਅਸਰ ਖਿੱਚ ਲੈਂਦਾ, ਉਹੀ ਪਾਣੀ ਵਰਤ ਲੈਂਦਾ। ਸ਼ਕਲ ਵੀ ਨਦੀਨ ਹੈ ਜਿਹੜਾ ਨਾ ਕਣਕ ਵਰਗੀ, ਕਿਉਂ ਨਦੀਨ ਦੀ ਸ਼ਕਲ ਫਸਲ ਵਰਗੀ ਹੁੰਦੀ ਹੈ। ਸੋ ਜਿਹੜੇ ਗੁਰੂ ਨੇ ਅੱਜ ਦੇ ਕੱਚੇ ਪਹਿਲੇ ਨਦੀਨ ਨੇ, ਇਹ ਫਸਲ ਦੀ ਆੜ ਚ ਪਲਦੇ ਆ। ਭਾਵ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਆੜ ਚ ਪਲਦੇ ਨੇ ਇਹ ਲੋਕ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਣੇ ਮਤਲਬ ਦੀਆਂ ਪੰਕਤੀਆਂ ਛਾਂਟ ਕੇ ਸਿੱਖ ਇਹਨਾਂ ਨੇ ਖਿੱਚ ਲਏ। ਜਿਵੇਂ ਕਿ ਗੁੱਲੀ ਡੰਡਾ ਯੂਰੀਆ ਨੂੰ ਪਾਈ ਕਣਕ ਦਾ ਅਸਰ ਖਿੱਚ ਲੈਂਦਾ, ਪਰ ਕਦੋਂ? ਜਦੋਂ ਜ਼ਿਮੀਂਦਾਰ ਵੇਸਲਾ ਹੋਵੇ ਤੇ ਜ਼ਿਮੀਂਦਾਰ ਠੀਕ ਢੰਗ ਨਾਲ ਸਪਰੇਅ ਕਰਦਾ ਰਹੇ, ਅਸੀਂ ਤੇ ਅਸੀਂ ਗੁੱਲੀ ਡੰਡੇ ਦੀ। ਸੋ ਆਪਾਂ ਵੀ ਮਾਰ ਖਾਧੀ। ਇਹ ਪਹਿਲੀ ਗੱਲ ਤਾਂ ਕਿਉਂਕਿ ਅਸੀਂ ਧਰਮ ਵਾਲੇ ਪਾਸਿਓਂ ਮਤਲਬ ਦੂਜੇ ਪਾਸੇ ਵੱਲ ਨੂੰ ਝੁਕਾ ਜ਼ਿਆਦਾ ਹੋ ਗਿਆ, ਰਾਜਨੀਤੀ ਵਾਲੇ ਪਾਸੇ। ਠੀਕ ਹੈ, ਉਹ ਵਿੰਗ ਸੀ। ਮੇਰੀ ਪੀੜੀ ਦਾ ਸਿਧਾਂਤ ਇੱਕ ਹੋਰ ਮਸਲਾ, ਚਲੋ ਆਪਣਾ ਅੱਜ ਵਿਸ਼ਾ ਨਹੀਂ ਇਹ, ਵੀ ਸਾਡੇ ਜਿਹੜੇ ਧਾਰਮਿਕ ਆਗੂਆਂ ਦਾ ਵੀ ਉਧਰਲੇ ਪਾਸੇ ਨੂੰ ਝੁਕਾਅ ਵੱਧ ਰਹਿੰਦਾ। ਸੋ ਅਸੀਂ ਜੋ ਧਰਮ ਖੇਤਰ 'ਚ ਕੰਮ ਕਰਨ 'ਚ ਨਹੀਂ ਕੀਤਾ, ਤੇ ਡੇਰੇਦਾਰ ਰਹਿ ਗਏ ਡੇਰੇ ਬਣਾਉਣ 'ਚ, ਵੀ ਕੋਤਰੀਆਂ ਚਲਾਓ, ਸੰਪਟ ਪਾ, ਵੱਡੇ ਡੇਰੇ ਕਿਵੇਂ ਕਰਨੇ ਆ, ਲੋਕਾਂ ਨੂੰ ਆਸ਼ੀਰਵਾਦਾਂ ਦੇ ਢਕਾਉਂ 'ਚ ਸੇਬ ਮਿਸ਼ਰੀਆਂ ਵੰਡ ਲਈਆਂ ਤੇ ਕਮਰਿਆਂ 'ਚ ਬਹਿਲੇ ਮੱਥੇ ਟਕਾ ਲਏ। ਤੇ ਜਿਹੜੀ ਮਤਲਬ ਵੀ ਆਪਣਾ ਦੂਸਰੇ ਸਾਡੇ ਆ, ਇਹ ਨੋਟ ਵੋਟ ਦੇ ਚੱਕਰ 'ਚ ਵੱਧ ਪੈ ਗਏ। ਵੀ ਸੱਚੀ ਗੱਲ ਕਹਾਂਗੇ, ਵੋਟਾਂ ਟੁੱਟ ਜਾਣੇ ਨਾ ਹੋ ਜੇ। ਸੋ ਨੋਟ ਵੋਟ ਦਾ ਚੱਕਰ ਪੈ ਗਿਆ ਉਧਰ ਤੋਂ ਸਾਡੇ ਆਗੂਆਂ ਨੂੰ, ਇਧਰਲੇ ਪਾਸੇ ਸਾਡੇ ਬਾਬਿਆਂ ਨੂੰ ਡੇਰਿਆਂ ਦਾ ਚੱਕਰ ਪੈ ਗਿਆ। ਸੋ ਅਸੀਂ ਅਸਲੀ ਗੱਲ ਦੱਸ ਨਾ ਸਕੇ। ਸਿੱਖੀ ਕਣਕ ਦਾ ਭਾਅ ਮੇਰਾ ਸੀ ਵੀ ਸਿੱਖੀ ਖੇਤੀ ਕਹਿ ਲਓ,
ਜੀ ਹਾਂ ਵੀ ਕਣਕ ਮਤਲਬ ਸਿੱਖੀ ਰੂਪੀ ਖੇਤੀ ਸੰਭਾਲੀ ਨਹੀਂ, ਉਹਦੇ ਵਿੱਚ ਇਹ ਨਦੀਨ ਪੈਦਾ ਹੋ ਗਏ, ਕੱਚੇ ਪਿੱਲੇ ਗੁਰੂ ਨਦੀਨ ਹੈ। ਇਹ ਸਾਰੀ ਹਾਲਤ ਬਣੀ ਹੈ। ਅੱਜ ਵੀ ਜੇ ਅਸੀਂ ਗੁਰਬਾਣੀ ਦਾ ਸਹੀ ਪ੍ਰਚਾਰ ਠੀਕ ਢੰਗ ਨਾਲ ਸ਼ੁਰੂ ਕਰ ਦਈਏ ਤੇ ਮੇਰਾ ਖਿਆਲ ਗੁਰਬਾਣੀ ਦਾ ਜਿਹੜਾ ਸੱਚਾ ਪ੍ਰਚਾਰ ਹੈ ਉਹ ਨਦੀਨ ਦੇ ਉੱਤੇ ਕੈਸੀ ਸਪਰੇਅ ਹੈ, ਨਦੀਨ ਨੇ ਅੱਜ ਵੀ ਮਰ ਜਾਣਾ, ਇਹਨਾਂ ਦੇ ਪੱਲੇ ਕੁਛ ਨਹੀਂ। ਇਹਨਾਂ ਦਾ ਜਿਹੜਾ ਭਵਿੱਖ ਹੈ ਡਾਰਕ ਹੈ, ਇਹਨਾਂ ਦਾ ਕੋਈ ਫਲਸਫਾ ਨਹੀਂ, ਕੋਈ ਇਤਿਹਾਸ ਨਹੀਂ, ਕੋਈ ਕੁਰਬਾਨੀ ਨਹੀਂ, ਕੋਈ ਇਹਨਾਂ ਦਾ ਬੇਸ ਨਹੀਂ। ਬਸ ਸਿਰਫ ਇਹ ਪੜ ਰਹੇ ਨੇ, ਨਾਲੇ ਕਹਿਣਗੇ ਗੁਰਬਾਣੀ ਗੁਰੂ ਕਿਵੇਂ, ਨਾਲੇ ਗੁਰਬਾਣੀ ਚੋਂ ਪੰਕਤੀਆਂ ਛਾਂਟ ਕੇ ਆਪਣੀ ਮਤਲਬ ਦੀਆਂ ਵਰਤਦੇ ਆ। ਸੋ ਮੇਰਾ ਇਹ ਭਾਵ ਨਹੀਂ, ਗੁਰਬਾਣੀ ਸਰਬ ਸਾਂਝੀ ਹੈ, ਕੋਈ ਵੀ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਜਿਉ ਸਕਦਾ ਹੈ। ਪਰ ਜਿਹੜੇ ਗੁਰਬਾਣੀ ਦੀ ਗਲਤ ਵਰਤੋਂ ਕਰਦੇ ਆ, ਵਿੱਚੋਂ ਪੰਕਤੀਆਂ ਛਾਂਟ ਕੇ ਆਪਣੇ ਮਤਲਬ ਦੇ ਅਰਥ ਕਰਕੇ ਆਪਣੀਆਂ ਕੁੰਡੀਆਂ 'ਚ ਫਸਾ ਲੈਂਦੇ ਆ। ਜਿਵੇਂ ਕਿ ਮਸ਼ੇਰਾ ਹੁੰਦਾ ਹੈ ਨਾ, ਉਹ ਕੁੰਡੀ ਤੇ ਆਟਾ ਲਾਉਂਦਾ ਹੈ, ਮੱਛੀ ਫਸ ਜਾਂਦੀ ਹੈ, ਉਹਨੂੰ ਤੇ ਇਦਾਂ ਹੀ ਭੁਲੇਖਾ ਪੈਂਦਾ ਉਹ ਵੀ ਕੋਈ ਕਿਸੇ ਧਰਮੀ ਬੰਦੇ ਨੇ ਮੈਨੂੰ ਗੋਲੀ ਵੱਟ ਕੇ ਪਾਈ ਆ, ਆਟਾ ਖਵਾਉਣਾ ਹੈ, ਪਰ ਜਦੋਂ ਉਹ ਮਾਰਦੀ ਆ ਮੂੰਹ ਤੇ ਫਸ ਜਾਂਦੀ ਹੈ। ਸੋ ਕਹਿਣ ਦਾ ਭਾਵ ਇਹ ਕੱਚੇ ਪਿੱਲੇ ਗੁਰੂ ਇੱਕ ਐਸੇ ਮਸ਼ੇਰੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਟੇ ਦੇ ਤੌਰ ਤੇ ਵਰਤਦੇ ਆ। ਆਟੇ ਦੇ ਉੱਤੇ ਸਿੱਖ ਫਸ ਜਾਂਦੇ ਨੇ ਇਹਨਾਂ ਦੇ ਕੁੰਡੀਆਂ ਵਿੱਚ, ਤੇ ਸਾਡੇ ਸਿੱਖਾਂ ਉਹ ਭਾਈ ਉਹੀ ਵੀ ਬਾਣੀ ਸੁਣਾਉਂਦੇ ਆ, ਉਹ ਜੀ ਨੂਰ ਮਹਿਲੀ ਵਾਲੇ ਵੀ ਬਾਣੀ ਸੁਣਾਉਂਦੇ ਆ, ਉਹ ਬਿਆਸ ਵਾਲੇ ਵੀ ਬਾਣੀ ਤੋਂ ਤਾਂ ਐਵੇਂ ਨੰਦਾ ਕਰੀ ਜਾਂਦੇ, ਉਹ ਭਲੇ ਉਹ ਬਾਣੀ ਸੁਣਾਉਂਦੇ ਨਹੀਂ, ਬਾਣੀ ਨੂੰ ਆਟੇ ਦੇ ਤੌਰ ਤੇ ਵਰਤਦੇ ਆ। ਹਾਂਜੀ, ਪੂਰਾ ਕੋਈ ਇਹਨਾਂ ਨੂੰ ਸ਼ਬਦ ਨਹੀਂ ਆਉਂਦਾ, ਕੋਈ ਕੁਛ ਨਹੀਂ, ਇਹਨੂੰ ਕੋਈ ਇਹਨਾਂ ਨੂੰ ਗੁਰਬਾਣੀ ਦੇ ਫਲਸਫੇ ਦਾ ਨਹੀਂ ਪਤਾ। ਇਹ ਆਪਣੇ ਮਤਲਬ ਦੀਆਂ ਪੰਕਤੀਆਂ ਛਾਂਟ ਕੇ ਸਾਨੂੰ ਆਪਣੀਆਂ ਕੁੰਡੀਆਂ ਵਿੱਚ ਵਸਾਉਂਦੇ ਆ। ਮਤਲਬ ਪ੍ਰਸਤੀ ਦਾ ਇੱਕ ਉਹ ਸਿਖਰ ਹੈ ਜਿਸ ਦੀ ਵਰਤੋਂ ਤਾਂ ਕਰ ਰਹੇ ਆ ਕਿਉਂਕਿ ਅਸੀਂ ਅਵੇਸੇ ਹਾਂ ਤੇ ਅਸੀਂ ਜਿੱਥੇ ਦੋਸ਼ੀ ਹਾਂ, ਜਿੱਥੇ ਤੁਸੀਂ ਇਸ ਗੱਲ ਨੂੰ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਬਿਆਨਿਆ। ਖਾਲਸਾ ਜੀ, ਇੱਕ ਮੈਂ ਗੁਰਬਾਣੀ ਦੀ ਪਾਵਨ ਪੰਕਤੀ ਜਿਸ ਦੇ ਵਿੱਚ ਚਾਹੇ ਕਾਜੀ ਦੇ ਝੂਠ ਬੋਲਣ ਦੀ ਗੱਲ ਹੈ, ਚਾਹੇ ਉਸ ਵੇਲੇ ਦੇ ਬ੍ਰਾਹਮਣ ਦੀ ਗੱਲ ਹੈ, ਚਾਹੇ ਜੋਗੀ ਦੀ ਗੱਲ ਹੈ ਜਾਂ ਹੋਰ ਪਖੰਡੀਆਂ ਦੀ ਹੈ, ਸਤਿਗੁਰੂ ਨੇ ਜਿਵੇਂ ਸੁਚੇਤ ਕੀਤਾ, ਤੁਸੀਂ ਜ਼ਰੂਰ ਰੋਸ਼ਨੀ ਪਾਓ। ਦੇਖੋ, ਗੁਰੂ ਸਾਹਿਬ ਨੇ ਜੋ ਵੀ ਉਸ ਵੇਲੇ ਧਾਰਮਿਕ ਆਗੂ ਉਹਨੂੰ ਬੜੇ ਕਰਾਰੇ ਹੱਥੀਂ ਲਿਆ ਜੀ। ਦੇਖੋ, ਗੁਰੂ ਜੀ ਕਹਿੰਦੇ ਕਾਦੀ ਗੂੜ ਬੋਲਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਖਾਏ, ਜੋਗੀ ਜੋਤ ਨਾ ਜਾਣੇ ਅੰਤ, ਤੀਨੇ ਉਜਾੜੇ ਕਾ ਬੰਦ। ਉਸ ਵੇਲੇ ਦਾ ਧਰਮ ਦਾ ਮੁਖੀ ਹੈ ਕਾਜੀ। ਕਾਜੀ ਕੋਲੇ ਉਸ ਵੇਲੇ ਜੁਡੀਸ਼ਰੀ ਹੁੰਦੀ ਸੀ, ਭਾਵ ਕਿ ਸ਼ਰ੍ਹਾ ਕਾਨੂੰਨ ਦੇ ਆਧਾਰ ਤੇ ਕਾਜੀ ਫੈਸਲਾ ਕਰਦਾ ਸੀ। ਕਾਜੀ ਦਾ ਮਤਲਬ ਉਸ ਵੇਲੇ ਦੀ ਮੁਗਲ ਹਕੂਮਤ ਦਾ ਜੱਜ, ਕਿਉਂਕਿ ਸਮੇਂ ਦੇ ਸੰਦਰਭ ਨੂੰ ਲੈ ਕੇ ਆਪਾਂ ਸ਼ਬਦ ਦੇ ਅਰਥ ਤੱਕ ਜਾਣਾ ਹੁੰਦਾ ਹੈ। ਸੋ ਕਾਜੀ ਦਾ ਭਾਵ ਉਸ ਵੇਲੇ ਦਾ ਜੱਜ। ਗੁਰੂ ਜੀ ਕਹਿੰਦੇ ਕਾਦੀ ਕੋਲ ਬੋਲਮਲ ਖਾਏ, ਇਹ ਜਿਹੜਾ ਉਸ ਵੇਲੇ ਦਾ ਨਾਲੇ ਤਾਂ ਧਾਰਮਿਕ ਆਗੂ ਹੈ, ਨਾਲੇ ਇਹਦੇ ਕੋਲ ਜੁਡੀਸ਼ਰੀ ਹੈ, ਇਹ ਜੱਜ ਬਣੇ, ਪਰ ਇਹ ਝੂਠ ਬੋਲ ਕੇ ਗੰਦ ਖਾਂਦਾ ਹੈ। ਦੇਖੋ, ਮੇਰੇ ਧੰਨ ਗੁਰੂ ਨਾਨਕ ਬਾਬਾ ਜੀ, ਉਹਨਾਂ ਨੇ ਉਸ ਵੇਲੇ ਦੀ ਹਕੂਮਤ ਦੇ ਜੱਜ ਨੂੰ ਗੰਦ ਖਾਣਾ ਕਹਿਤਾ, ਤੇ ਅਸੀਂ ਅੱਜ ਸੱਚ ਬੋਲਣ ਤੋਂ ਕਿਉਂ ਡਰਦੇ ਹਾਂ? ਚਲੋ, ਅਸੀਂ ਤਾਂ ਸਤਿਗੁਰੂ ਨਾਨਕ ਸਾਹਿਬ ਦੇ ਰੋਮ ਵਰਗੇ ਨਹੀਂ, ਪਰ ਅਸੀਂ ਉਹਨਾਂ ਦੇ ਸਿੱਖ ਹੋਣ ਦੇ ਨਾਤੇ ਸੱਚੀ ਗੱਲ ਕਹਿਣ ਦੀ ਜੁਰਤ ਰੱਖੀਏ। ਗੁਰੂ ਬਾਬਾ ਤੋਂ ਤਾਕਤ ਅਸੀਂ ਲੈ ਸਕਦੇ ਹਾਂ ਨਾ, ਹਮ ਪੁੱਤ ਪਿਓ ਤੇ ਥੋੜਾ ਬਹੁਤਾ ਤਾਂ ਜਾਵੇ। ਅਸੀਂ ਸਿੱਖ ਹੋਣ ਦੇ ਨਾਤੇ ਸਾਨੂੰ ਸੱਚ ਬੋਲਦਿਆਂ ਨੂੰ ਕੀ ਹੁੰਦਾ? ਸੋ ਦੇਖੋ, ਉਹਨਾਂ ਨੇ ਕੀ ਕਿਹਾ ਵੀ ਇਹ ਭਾਈ ਗੰਦ ਖਾਂਦਾ ਹੈ। ਭਾਵ ਇੱਥੋਂ ਇਹ ਵੀ ਲੈਣਾ ਵੀ ਸਾਰੀ ਦੁਨੀਆ ਦੇ ਜੱਜਾਂ ਨੂੰ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਚਨ ਹੈ ਝੰਜੋੜਦਾ ਰਹੇਗਾ ਵੀ ਜਿਹੜਾ ਵੀ ਜੱਜ ਪੱਖਪਾਤੀ ਫੈਸਲਾ ਖਾਂਦਾ ਗੰਦ ਖਾਣਾ ਹੁੰਦਾ ਹੈ। ਅਸਲ ਤਾਂ ਇਹ ਵੀ ਨਾ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਤੇ ਅੱਜ ਦੇ ਸਾਡੇ ਜੱਜ ਬਣੇ ਪੱਖਪਾਤੀ ਫੈਸਲਾ ਕਰਦੇ ਆ, ਤੇ ਫਿਰ ਉਹ ਵੀ ਕਾਦੀ ਕੂੜ ਬੋਲ ਮਲ ਖਾਏ ਦੇ ਵਿੱਚ ਹੀ ਆ ਗਏ, ਕਿਉਂਕਿ ਕਿਸੇ ਦੀ ਬਾਤ ਕੋਈ ਵਚਨ ਕਿਹਾ ਹੁੰਦਾ ਸਾਰਿਆਂ ਵਾਸਤੇ ਹੀ ਲਾਗੂ ਸਾਰਿਆਂ ਤੇ। ਹਾਂਜੀ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਜੀਆਂ ਖਾਏ। ਆ ਕਹਿੰਦੇ ਜਿਹੜਾ ਬ੍ਰਾਹਮਣ ਹੈ ਭਾਈ, ਇਹ ਜੀ ਘਾਤ ਕਰਕੇ ਨਾ ਫਿਰ ਨਹਾਉਣ ਧੋਣ ਦੇ ਪਖੰਡ ਕਰਦਾ, ਵੀ ਬੜੀ ਸੁੱਚਮ ਰੱਖਦਾ, ਬੜੀ ਮੈਂ ਸਫਾਈ ਰੱਖਦਾ, ਬੜਾ ਕੁਛ ਕਰਦਾ। ਇਹ ਜੀ ਘਾਤ ਕਿਵੇਂ ਕਰਦਾ? ਇੱਕ ਤਾਂ ਸ਼ੂਦਰ ਕਹਿ ਕੇ ਮਨੁੱਖ ਦਾ ਖੂਨ ਪੀਂਦਾ, ਆਹ ਸਾਰਿਆਂ ਨਾਲੋਂ ਵੱਡਾ ਜੀ ਘਾਤ ਹੈ। ਮਨੁੱਖ ਦਾ ਖੂਨ ਪੀਤਾ। ਕਿਤੇ ਇਸਤਰੀ ਨਾਲ ਧੱਕਾ ਸਤੀ ਦੀ ਰਸਮ, ਬੀਬੀ ਦਾ ਪਤੀ ਚੜਾਈ ਕਰਕੇ ਜਿਉਂਦੀ ਨੂੰ ਫੂਕ ਦਿੰਦੇ ਸੀ, ਕਹਿੰਦੇ ਚੱਲ ਤੂੰ ਵੀ ਸੁਰਗ ਚ। ਤੇ ਫਿਰ ਕਿਤੇ ਦੇਵਦਾਸੀ ਦੀ ਪ੍ਰਥਾ ਆੜ ਦੇ ਵਿੱਚ ਸ਼ੋਸ਼ਣ, ਤੇ ਉਹ ਕੀ ਪੁਜਾਰੀ ਵਰਗ ਦੀ ਗੱਲ ਮੈਂ ਕਰ ਰਿਹਾ। ਦੇਖੋ, ਜਦੋਂ ਗੱਲ ਆ ਜਾਂਦੀ ਹੈ ਬ੍ਰਾਹਮਣ, ਉਹਦਾ ਇੱਥੇ ਹੁਣ ਪੁਜਾਰੀਆਂ ਦੀ ਗੱਲ ਚੱਲ ਰਹੀ ਹੈ। ਜਦੋਂ ਕਾਜੀ ਦੀ ਗੱਲ ਆ ਗਈ, ਇਹਦਾ ਅਰਥ ਇਹ ਨਹੀਂ ਵੀ ਸਾਰੇ ਮੁਸਲਮਾਨ ਗਣੀ ਖਾਂ ਤੇ ਨਵੀ ਖਾਂ ਦੇ ਤਾਂ ਮੋਢੇ ਤੇ ਚੜੇ ਫਿਰਦੇ ਮੇਰੇ ਸਤਿਗੁਰੂ ਜੀ। ਹਾਂਜੀ, ਕਿਤੇ ਭਾਈ ਮਰਦਾਨਾ ਗੁਰੂ ਨਾਨਕ ਬਾਬਾ ਜੀ ਦਾ ਸਾਥੀ ਬਣਿਆ ਪਹਿਲਾਂ, ਤੇ ਫਿਰ ਦੇਖੋ ਤੀਜੇ ਪਾਤਸ਼ਾਹ ਵੇਲੇ ਅੱਲਾ ਜਾਰ, ਇੱਕ ਮੁਸਲਮਾਨ ਜੋ ਸਿੱਖੀ ਤੋਂ ਇੰਨਾ ਪ੍ਰਭਾਵਿਤ ਹੋਇਆ, ਫਿਰ ਉਹਨੂੰ ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਦੀ ਮੰਜੀ ਵੀ ਦਿੱਤੀ। ਤੇ ਫਿਰ ਅੱਜ ਜੇ ਸਾਨੂੰ ਪੁੱਛ ਲਵੇ ਵੀ ਤੁਹਾਡੀ ਕੌਮੀ ਕਵਿਤਾ ਕਿਹੜੀ ਹੈ, ਤਾਂ ਸਾਡੀ ਕੌਮੀ ਕਵਿਤਾ ਗੰਜੇ ਸ਼ਹੀਦਾਂ, ਜੋ ਇੱਕ ਮੁਸਲਮਾਨ ਹਕੀਮ ਅੱਲਾ ਜਾਰ ਖਾਨ ਦੀ ਲਿਖੀ ਹੋਈ ਹੈ। ਸਾਡੀ ਕੌਮੀ ਕਵਿਤਾ ਕਿਹੜੀ ਹੈ? ਜਿਹੜੀ ਇੱਕ ਮੁਸਲਮਾਨ ਭਰਾ ਦੀ ਲਿਖੀ ਹੋਈ ਹੈ। ਸੋਚੋ ਤੁਸੀਂ। ਸੋ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ, ਅਸੀਂ ਗੁਨਾਹ ਵਾਲੀ ਸ਼ਖਸੀਅਤ ਦਾ ਸਤਿਕਾਰ ਕਰਦੇ ਹਾਂ, ਉਹ ਕੋਈ ਵੀ ਹੈ ਚਾਹੇ। ਸੋ ਏਦਾਂ ਕਿੰਨੇ ਆਪਾਂ ਕੋਟਲਾ ਨੇ ਹੰਗਾ ਔਖੇ ਵੇਲੇ ਕੰਮ ਆਇਆ। ਦੇਖੋ, ਫਿਰ ਰਾਏ ਕੱਲਾ ਦੇਖੋ, ਰਾਏ ਕੋਟ ਵਾਲਾ। ਸੋ ਕਹਿਣ ਦਾ ਭਾਵ ਇਵੇਂ ਜੇ ਇੱਕ ਦੇਖੋ ਬ੍ਰਾਹਮਣ ਤੇ ਲਾ ਲਓ, 11 ਭੱਟ ਸਾਹਿਬਾਨ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ, ਪਰ ਉਹ ਬ੍ਰਾਹਮਣਿਜ਼ਮ ਦਾ ਹਿੱਸਾ ਨਹੀਂ।
ਉੱਚੀਆਂ ਸੁਰਤਾਂ ਵਾਲੇ ਨੇ ਉਹ, ਜੀ। ਤੇ ਉਹ ਜੁੜੇ ਹੀ ਨੇ। ਤੇ ਦੇਖੋ ਦਰਜਾ ਬਾਣੀ ਫਿਰ ਭਾਈ ਮਤੀ ਦਾ ਸਤੀਦਾਸ ਜਨਮ ਬ੍ਰਾਹਮਣਾਂ ਦੇ ਘਰ ਦਾ ਹੈ, ਪਰ ਉਹ ਬ੍ਰਾਹਮਣਿਜ਼ਮ ਦਾ ਹਿੱਸਾ ਨਹੀਂ ਬਣੇ, ਉਹ ਗੁਰੂ ਕੇ ਸਿੱਖ ਬਣੇ, 9ਵੇਂ ਪਾਤਸ਼ਾਹ ਨਾਲ ਸ਼ਹੀਦੀ ਪਾ ਗਏ ਜੀ। ਫਿਰ ਭਗਤ ਜੈਦੇਵ, ਭਗਤ ਤਲੋਚਨ, ਭਗਤ ਬੇਨਹੀ, ਭਗਤ ਹਰਮਾ, ਸਾਰੇ ਭਗਤਾਂ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਸੋ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ, ਇਹਦਾ ਭਾਵ ਸਮਝਣਾ ਹੈ। ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਨਾਲ, ਕਿਸੇ ਬਰਾਦਰੀ ਨਾਲ ਵਿਰੋਧ ਨਹੀਂ ਸਾਡਾ। ਸੋ ਉੱਥੇ ਗੁਰੂ ਜੀ ਗੱਲ ਕਰ ਰਹੇ ਹੈ ਜਿਹੜਾ ਪੁਜਾਰੀ ਵਰਗ ਹੈ, ਚਾਹੇ ਉਹ ਕਾਜੀ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਜੋਗੀ ਹੈ, ਤੇ ਇਸ ਗੱਲ ਨੂੰ ਅੱਜ ਚਾਹੇ ਸਾਡੇ ਬਾਬੇ ਹੈ, ਮੰਨ ਲਓ ਸਾਡੇ ਕਹਿੰਦੇ ਨੇ ਵੀ ਤੁਹਾਨੂੰ ਘਰੇ ਬੈਠਿਆਂ ਫਲ ਮਿਲ ਜਾਵੇਗਾ, ਸਾਡੇ ਕੋਲ ਪੈਸੇ ਜਮ੍ਹਾਂ ਕਰਾਓ, ਝੂਠ ਬੋਲਦੇ ਨੇ ਨਾ ਜੀ, ਤੇ ਕੂੜ ਬੋਲ ਮਰਦਾਰ ਖਾਏ। ਕੂੜ ਜਿਹੜਾ ਝੂਠ ਬੋਲਦਾ ਹੈ ਉਹ ਗੰਦ ਖਾਂਦਾ ਹੈ, ਗਲਿਆ ਮਾਸ ਖਾਂਦਾ ਹੈ। ਸੋ ਸਾਡੇ ਅੱਜ ਕੋਈ ਕਹਿੰਦਾ ਤੁਹਾਨੂੰ ਸੰਪਟ ਪਾਠ ਦੇ ਨਾਂ ਤੇ ਇਹ ਫਲ ਮਿਲ ਜੂ, ਪੰਕਤੀ ਲਾ ਦੇਂਗੇ, ਇਦਾਂ ਹੋ ਜੂ, ਇਦਾਂ ਹੋ ਜੂ, ਇਹ ਝੂਠ ਹੈ। ਗੁਰਬਾਣੀ ਕੋਈ ਜਾਦੂ ਟੋਣਾ ਤੰਤਰ, ਇਹ ਸਾਡੇ ਬਾਹਮਣ ਹੈ ਜਿਹਨੇ ਸਾਨੂੰ ਲੁੱਟ ਕੇ ਖਾਧਾ, ਸੰਪਟ ਪਾਠ ਨੇ ਠੱਗੀਆਂ ਮਾਰੀਆਂ। ਸੋ ਹੁਣ ਬ੍ਰਾਹਮਣਿਜ਼ਮ ਦਾ ਅਰਥ ਹੈ ਪਖੰਡਵਾਦ, ਪੁਜਾਰੀਵਾਦ, ਕਿਤੇ ਵੀ ਹੈ। ਹਾਂ, ਕਿਤੇ ਵੀ ਆ। ਸਾਡੇ ਵਿੱਚ ਬੜਾ ਬ੍ਰਾਹਮਣਵਾਦ ਪੈਦਾ ਹੋ ਗਿਆ। ਸੋ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਦਾ ਜੀਆਂ ਢਾਏ। ਇਦਾਂ ਜੀ ਘੱਟ ਕੀਤਾ ਬ੍ਰਾਹਮਣ ਨੇ ਮਨੁੱਖਤਾ ਦਾ। ਚਲੋ ਬਲੀਆਂ ਦੇਣ ਦਾ ਪਖੰਡ ਵੀ ਕਰਦਾ ਰਿਹਾ ਜਾਨਵਰਾਂ ਦੀਆਂ, ਉਹ ਵੀ ਆਪਾਂ ਕਹ ਲਓ ਵੀ ਕਿੱਡਾ ਚਲਾਕ ਹੈ ਬਜ਼ਾਰੀ। ਉਹ ਕਹਿੰਦਾ ਮੁਰਗੀ ਮਰੇ ਖੁਸ਼ੀ ਮੈਨੂੰ ਮਿਲੇ, ਝੋਟਾ ਮਰੇ ਖੁਸ਼ੀ ਮੈਨੂੰ ਮਿਲੇ। ਦੇਖੋ ਕੋਈ ਕੁਰਬਾਨੀ ਬਲੀ ਦੇਤੀ, ਬਲੀ ਦੇ ਦਿੱਤੀ। ਹਾਂ, ਦੇਖੋ ਵੀ ਚਲੋ ਜੇ ਖੁਸ਼ੀ ਮਿਲਣੀ ਹੋਈ ਮਿਲਦੀ ਨਹੀਂ, ਜੇ ਖੁਸ਼ੀ ਮਿਲਣੀ ਹੋਈ ਤਾਂ ਮੁਰਗੀ ਨੂੰ ਮਿਲੂ, ਤੈਨੂੰ ਕਾਦੀ ਮਿਲਣੀ, ਤੈਨੂੰ ਕਾਦੀ। ਚਲ ਜੇ ਝੋਟਾ ਉਹਦੇ ਨਾਂ ਦੇ ਉੱਤੇ ਤੂੰ ਬਲੀ ਦੇਤੀ, ਵੀ ਝੋਟੇ ਨੂੰ ਮਿਲ ਜੂ ਖੁਸ਼ੀ, ਤੈਨੂੰ ਕਾਤੇ ਮਿਲੂਗੀ। ਹਾਂਜੀ, ਦੇਖੋ ਚਲਾਕੀਆਂ। ਸੋ ਇਦਾਂ ਦੀਆਂ ਬੜੀਆਂ ਚਲਾਕੀਆਂ ਪੁਜਾਰੀ ਲੋਕ ਕਰਦੇ ਆ। ਫਿਰ ਜੋਗੀ ਜੁਗਤ ਨਾ ਜਾਣੇ ਆਂਦਾ, ਕਹਿੰਦਾ ਜੋਗੀ ਹੈ ਨਾ, ਕਹਿੰਦਾ ਪਰਮਾਤਮਾ ਨਾਲ ਜੁੜਨ ਦੀ ਜੁਗਤ ਨਹੀਂ ਜਾਣਦਾ ਜੀ। ਤੀਨੇ ਉਜਾੜੇ ਕਾ ਬੰਦੇ, ਤਿੰਨੇ ਪਵਾੜੇ ਦੀ ਜੜ ਨੇ। ਉਜਾੜੇ ਦਾ ਬੰਨ ਇਹ ਬਣਦੇ ਨੇ ਜਿੰਨੇ ਮਨੁੱਖਤਾ ਚ ਪਾੜੇ ਪਾਏ ਆ, ਕਾਜੀ ਮਲਾਣੇ ਪੰਡਤ ਪੁਰੋਤ ਜੋਗੀ। ਤੇ ਅੱਜ ਸਾਡੇ ਵਿੱਚ ਮਾਫ ਕਰਨਾ ਸ਼ਾਮਲ ਕਰ ਲਓ ਜਿੰਨੇ ਸੰਤ ਉਹਨੇ ਪੰਥ ਹੋ ਗਏ ਨਾ, ਵੱਖਰੀਆਂ ਵੱਖਰੀਆਂ ਮਰਜ਼ਾਦਾਵਾਂ, ਵੱਖਰੇ ਵੱਖਰੇ ਰੰਗ ਢੰਗ। ਸਾਡੇ ਚ ਵੀ ਪਾੜੇ ਕਿਹਨੇ ਪਾਏ? ਸਾਡੇ ਚ ਪਾੜੇ ਵੀ ਅਜੇ ਡੇਰੇਦਾਰਾਂ ਨੇ ਪਾਏ ਆ। ਜੇ ਅਸੀਂ ਇੱਕੋ ਕਾਲ ਤਖਤ ਤੋਂ ਲਾਗੂ ਹੀ ਮਰਜ਼ਾਦਾ ਮੰਨ ਲਈਏ ਤੇ ਇੱਕੋ ਸਾਡੇ ਸਤਿਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਤੇ ਫਿਰ ਸਾਡਾ ਫਰਕ ਕਾਹਦਾ ਰਹਿ ਗਿਆ? ਮਤ ਭੇਦ ਤਾਂ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਆਪਾਂ ਗੁਰੂ ਦੀ ਮੱਤ ਨਹੀਂ ਲਈ। ਫਰਜ਼ ਕੋਲ ਤੁਹਾਡੇ ਕੋਲ ਵੀ ਹੁਣ ਗੁਰਵਿੰਦਰ ਸਿੰਘ ਜੀ ਗੁਰੂ ਦੀ ਮੱਤ ਹੈ, ਮੇਰੇ ਕੋਲ ਵੀ ਗੁਰੂ ਦੀ ਮੱਤ ਹੈ। ਆਪਾਂ ਆਪਣੀ ਮੱਤ ਦੋਨਾਂ ਨੇ ਛੱਡਤੀ ਤੇ ਮੱਤ ਭੇਦ ਕਿੱਥੋਂ ਰਹਿ ਗਿਆ? ਫਿਰ ਮੱਤ ਭੇਦ ਆਪਣੇ ਚ ਓਨੀ ਦੇਰ ਤੱਕ ਜਿੰਨਾ ਤੋਂ ਤੂੰ ਆਪਣੀ ਮੱਤ ਚੱਕੀ ਫਿਰਦਾ, ਮੈਂ ਆਪਣੀ ਮੱਤ ਚੱਕੀ ਫਿਰਦਾ। ਸੋ ਜਿੰਨੇ ਅੱਜ ਸਿੱਖਾਂ ਚ ਮੱਤ ਭੇਦ ਹੈ, ਇਹ ਅਸੀਂ ਬਾਬਿਆਂ ਦੀ ਮੱਤ ਲੈ ਲਈ, ਬਾਬਿਆਂ ਦੀ ਆਪਣੀ ਆਪਣੀ ਮੱਤ ਹੈ ਜੀ। ਹਰ ਕੋਈ ਉਹ ਜੀ ਫਲਾਨਾ ਬਾਬਾ ਇਹ ਕਹਿੰਦਾ, ਫਲਾਨਾ ਬਾਬਾ। ਇਹ ਕਹੋ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਸਾਡੀ ਪੰਥਕ ਮਰਜ਼ਾਦਾ ਇਉਂ ਕਹਿੰਦੀ ਹੈ। ਇਹ ਗੱਲ ਕਹੋ ਠੀਕ ਹੈ, ਕਿਸੇ ਗੁਰਮੁਖ ਦਾ ਬਚਨ ਗੁਰਬਾਣੀ ਦੀ ਸਵੱਟੀ ਤੇ ਪੂਰਾ ਉਤਰਦਾ, ਕੋਈ ਸਾਨੂੰ ਬਾਣੀ ਦੀ ਗੱਲ ਸਮਝਾਉਂਦਾ, ਕੋਈ ਗੁਰਮੁਖ ਰੂ ਹੈ, ਮੈਂ ਸਤਿਕਾਰ ਕਰਦਾ ਕਿਉਂ ਮੇਰੇ ਹਰਪ੍ਰੀਤ ਨੂੰ ਕੋਈ ਬਾਤ ਸੁਣਾਵੇ। ਸੋ ਭਾਈ ਸੋ ਮੇਰਾ ਵੀਰ। ਸੋ ਇਦਾਂ ਇਹ ਪਾੜੇ ਪਾਉਣ ਵਾਲੇ ਹਮੇਸ਼ਾ ਪੁਜਾਰੀਵਾਦ ਹੁੰਦਾ। ਸਾਡੇ 'ਚ ਵੀ ਪੁਜਾਰੀਵਾਦ ਨੇ ਪਾੜੇ ਪਾਏ ਹੈ, ਤੇ ਅੱਜ ਆਪਣਾ ਤੇ ਪਾੜੇ ਜਾਤੀਵਾਦ ਦੇਖੋ ਜਿੱਥੋਂ ਗੁਰੂ ਜੀ ਨੇ ਕੱਢਿਆ ਆਪਾਂ ਨੂੰ ਜੀ। ਤੇ ਗੁਰੂ ਜੀ ਆਪ ਕਹਿੰਦੇ ਨੇ ਜਾਤ ਕਾ ਗਰਬ ਨਾ ਕਰ, ਮੂਰਖ ਗਾ ਵਾਰਾ ਜੀ। ਆਇਆ ਮੂਰਖ ਹੈ ਪਾਗਲ, ਜਾਤ ਦਾ ਹੰਕਾਰ ਨਾ ਕਰ। ਅਸੀਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਖੜੇ ਕਰ ਲਏ। ਰਾਮਗੜੀਆਂ ਦਾ, ਰਵਦਾਸੀਆਂ ਦਾ ਗੁਰਦੁਆਰਾ, ਜੱਟਾਂ ਦਾ, ਭਾਪਿਆਂ ਦਾ, ਫਿਰ ਇਲਾਕਿਆਂ 'ਚ ਸਿੱਖੀ ਵੰਡਤੀ, ਦੁਆਬੇ ਵਾਲਿਆਂ ਦਾ, ਮਾਲਵੇ ਵਾਲਿਆਂ ਦਾ, ਮਾਝੇ ਵਾਲਿਆਂ ਦਾ। ਸੋਚੋ ਵੀ ਅਸੀਂ ਏਦਾਂ ਸਿੱਖੀ ਅਸੀਂ ਬਿਲਕੁਲ ਬਹੁਤ ਥਾਵਾਂ ਤੇ ਵੰਡੀ, ਤੇ ਉਹ ਅਸੀਂ ਵੀ ਅੱਜ ਉਨੀ ਦੁਖੀ ਹੈ। ਸੋ ਇਦਾਂ ਗੁਰੂ ਨਾਨਕ ਸਾਹਿਬ ਨੇ ਜੋ ਧਰਮ ਦਾ ਆਗੂ ਕਹਾ ਕੇ ਕੋਈ ਪਾੜਾ ਪਾਉਂਦਾ ਉਹਨੂੰ ਬੜੇ ਕਰਾਰੇ ਹੱਥੀਂ ਲਿਆ, ਤੇ ਅਸੀਂ ਵੀ ਉਹਦੇ ਵਿੱਚ ਆ ਜਾਵਾਂਗੇ। ਤੁਸੀਂ ਜਿਵੇਂ ਭਾਈ ਪੰਥਪ੍ਰੀਤ ਸਿੰਘ ਜੀ ਉਦਾਹਰਨਾਂ ਸਹਿਤ ਉਸ ਸਮੇਂ ਦੇ ਹਾਲਾਤ ਨੂੰ ਪੇਸ਼ ਕੀਤਾ ਹੈ, ਤੇ ਅੱਜ ਸੰਸਾਰ ਲਈ ਰੋਸ਼ਨੀ ਇਕੱਲੇ ਇੱਕ ਕਿਸੇ ਵਰਗ ਜਾਂ ਧਰਤੀ ਦੇ ਖਿੱਤੇ ਵਾਸਤੇ ਨਹੀਂ, ਇਹ ਹੈ ਉੱਥੇ ਸਾਡੀ ਸਮਾਜਿਕ ਜ਼ਿੰਦਗੀ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਇਨਸਾਨ ਸਾਜਿਆ, ਉਸ ਇਨਸਾਨ ਦੇ ਰੋਹ ਸੰਸਕਾਰ ਕਿਹੋ ਜਿਹੇ ਹੋਣ। ਅੱਜ ਜੋ ਸੰਸਕਾਰ ਹੋ ਰਹੇ ਨੇ, ਅਸੀਂ ਚਾਹੇ ਵਿਆਹ ਸ਼ਾਦੀਆਂ, ਚਾਹੇ ਮੰਗਣੇ ਪਰਨੇ ਮਰਨੇ ਆ ਜਾਂ ਕੁਝ ਹੋਰ ਹੈ, ਉਸ ਦਾ ਜੋ ਢਾਂਚਾ ਬਣ ਚੁੱਕਿਆ, ਉਸ ਦੇ ਬਾਰੇ ਕੀ ਸੋਚਦੇ ਹੋ? ਦੇਖੋ ਵਿਆਹ ਸ਼ਾਦੀਆਂ 'ਚ ਬੜਾ ਪ੍ਰਦੂਸ਼ਣ ਹੋਇਆ। ਦੇਖੋ ਵਿਆਹ ਸ਼ਾਦੀ ਵਿੱਚ ਮੈਂ ਇਹ ਕਹੂੰਗਾ ਵੀ ਆਪਣੇ ਵਾਸਤੇ ਜੋ ਸਿੱਖੀ ਰਹਿਤ ਹੈ, ਕੌਮੀ ਰਹਿਤ, ਅਸੀਂ ਉਹ ਬਣਾਉਣੀ ਹੈ। ਬਾਕੀ ਕੋਈ ਕਿੱਦਾਂ ਕਰਦਾ ਠੀਕ ਹੈ, ਕਿਉਂਕਿ ਇੱਕ ਕੌਮੀਅਤ ਵੀ ਹੁੰਦੀ ਹੈ, ਇੱਕ ਰੂਹਾਨੀਅਤ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸਰਬ ਸਾਂਝੀ ਹੈ, ਪਰ ਦੂਜੇ ਪਾਸੇ ਸਾਡੀ ਰਹਿਤ ਵੀ ਹੈ। ਅਸੀਂ ਆਪਣਾ ਕੌਮੀ ਜਜ਼ਬਾ ਵੀ ਕਾਇਮ ਰੱਖਣਾ ਹੈ। ਸੋ ਜਿਹੜੀ ਸਾਡੀ ਕੌਮੀ ਰਹਿਤ, ਉਹਦੇ ਵਿੱਚ ਅਤੀ ਜ਼ਰੂਰੀ ਗੱਲ ਇਹ ਹੈ ਕਿ ਸਿੱਖ ਦੀ ਬੇਟੀ ਦਾ ਰਿਸ਼ਤਾ ਸਿੱਖ ਦੇ ਘਰ ਹੋਵੇ। ਜੇ ਮੰਨ ਲਓ ਸਿੱਖ ਦੀ ਬੇਟੀ ਗੈਰ ਸਿੱਖ ਦੇ, ਤਾਂ 50% ਠੇਕੀ ਤਾਂ ਖਤਮ ਹੋ ਗਈ ਉਸੇ ਵੇਲੇ। ਹਾਂਜੀ, ਸੋ ਪਤੀ ਪਤਨੀ ਦੇ ਰਿਸ਼ਤੇ ਵਿੱਚ ਬਹੁਤ ਸਾਰੇ ਫੈਕਟਰ ਕੰਮ ਕਰਦੇ ਆ। ਕਈ ਹੁਣ ਕਹਿ ਦਿੰਦੇ ਆ ਵੀ ਜਦੋਂ ਮਨੁੱਖਤਾ ਇੱਕ ਹੈ ਜੀ, ਫਿਰ ਤੁਸੀਂ ਇਹ ਗੱਲ ਕਿਉਂ ਕਰਦੇ ਹੋ? ਉਹ ਭਲੇ ਉਹ ਇਹਦਾ
ਅਰਥ ਇਹ ਹੈ ਵੀ ਕਿਸੇ ਨਾਲ ਅਸੀਂ ਜਾਤ ਕਰਕੇ, ਗੋਤ ਕਰਕੇ, ਨਸਲ ਕਰਕੇ, ਰੰਗ ਕਰਕੇ, ਦੇਸ਼ ਕਰਕੇ ਵਿਤਕਰਾ ਨਹੀਂ ਕਰਨਾ। ਮਨੁੱਖਤਾ ਇੱਕ ਹੈ, ਕੋਈ ਸ਼ੱਕ ਨਹੀਂ, ਪਰ ਪਤੀ ਪਤਨੀ ਦੇ ਫੈਕਟਰ ਵਿੱਚ ਆਸਾਇਸ਼ਟ ਪਾਸ਼ਨਾ, ਖਾਣ ਪਾਣ, ਪਹਿਰਾਨ, ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ, ਸੱਭਿਆਚਾਰ, ਕਲਚਰ, ਰਹਿਣ ਸਹਿਣ ਦੇ ਢੰਗ, ਹੋਰ ਸਾਰਾ ਕੁਝ ਆ ਜਾਂਦਾ। ਸੋ ਇਸ ਗੱਲ ਤੋਂ ਅਸੀਂ ਵਿਆਰ ਹੋਣੇ ਵੀ ਸਾਡੇ ਰਿਸ਼ਤੇ ਨਾਤੇ ਨੇ ਨਾ, ਸਿੱਖ ਦੀ ਬੇਟੀ ਦਾ ਰਿਸ਼ਤਾ ਸਿੱਖ ਦੇ ਘਰ ਹੋਵੇ, ਸਾਡੀ ਰਹਿਤ ਮਜਾਦ ਦਾ ਫੈਸਲਾ ਹੈ। ਤੇ ਫਿਰ ਜਿਹੜਾ ਵਿਆਹਾਂ 'ਚ ਪ੍ਰਦੂਸ਼ਣ ਹੋਗਾ, ਸਾਰਿਆਂ ਵਾਸਤੇ ਸਾਂਝਾ, ਵੀ ਦਾਜ ਦਹੇਜ ਲਾਹਨਤ ਹੈ, ਇਹ ਸਾਰਿਆਂ ਵਾਸਤੇ ਸਾਂਝੀ ਗੱਲ ਹੈ। ਵੀ ਲੈਣ ਦੇਣ, ਸੌਦੇਬਾਜ਼ੀ ਕਰਨੀ, ਦੇਖੋ ਬਾਣੀ 'ਚ ਲਿਖਿਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ। ਭਾਈ ਉਹ ਝੂਠੇ ਹੰਕਾਰੀ ਨੇ, ਕੱਚੇ ਪਾਜ ਬਣਾਉਂਦੇ ਆ, ਮਨਮੁਖ ਹੈ ਜਿਹੜੇ ਦਾਜ ਦਹੇਜ ਲੈਣ ਦੇਣ ਕਰਦੇ, ਫਿਰ ਸੌਦਾ ਕਰਦੇ ਆ, ਸੌਦਾ ਕਰਕੇ ਦਿਖਾਵਾ ਕਰਦੇ, ਰੱਖ ਕੇ ਆਹ ਦਿੱਤਾ, ਆਹ ਲਿਆ, ਆਹ ਦਿੱਤਾ, ਆਹ ਲਿਆ। ਸੋ ਇਦਾਂ ਦਾਜ ਦਹੇਜ ਆ ਜਿਹੜਾ ਪੂਰੇ ਸਮਾਜ ਵਾਸਤੇ ਦੈਂਤ, ਆਪਾਂ ਕਹਿ ਲਓ ਵੀ ਇਸ ਦੈਂਤ ਨੂੰ ਅਸੀਂ ਸਮਾਜ ਵਿੱਚੋਂ ਭਜਾਉਣਾ ਹੈ, ਲੈਣ ਦੇਣ ਦਾ ਸੌਦਾ ਅਸੀਂ ਨਹੀਂ ਕਰਨਾ। ਬਾਕੀ ਹੋਰ ਕਈ ਤਰ੍ਹਾਂ ਦੀਆਂ ਜੋ ਵਿਆਹਾਂ 'ਚ ਮਨਮੱਤਾਂ, ਜਿਸ ਤਰ੍ਹਾਂ ਵੀ ਲੱਚਰਵਾਦ, ਗੰਦੇ ਗੀਤਾਂ ਦੇ ਤਰਜਾਂ ਤੇ ਨੱਚਣਾ, ਧੀਆਂ ਭੈਣਾਂ ਦੇ ਹੱਥ ਫੜ ਫੜ ਤੇ ਹੋਰ ਸਾਰਾ, ਆਪੇ ਉਥੋਂ ਸ਼ਰਮ ਨਹੀਂ ਹੁੰਦੀ, ਦੇਖੋ। ਹਾਂਜੀ, ਸੋ ਇਦਾਂ ਦਾ ਜਿਹੜਾ ਅਸੀਂ ਜੁਝਾਰੂ ਐ, ਅਸੀਂ ਨਚਾਰਾਂ ਦੀ ਕੌਮ ਨਹੀਂ। ਗੁਰਬਾਣੀ ਦੇ ਵਿੱਚ ਜਿਹੜਾ ਚਾਹੇ ਭਗਤ ਕਬੀਰ ਜੀ ਦੀ ਜਾਂ ਬਾਕੀ ਮਹਾਨ ਸ਼ਖਸੀਅਤਾਂ ਦੀ ਰਚਨਾ ਹੈ ਕਿ ਜੇਕਰ ਲੜਕੀ ਦਾ ਕੋਈ ਜਾਂ ਲੜਕੇ ਦਾ ਸੌਦਾ ਕਰਦਾ ਹੈ, ਇਸ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਂਦਾ, ਤੇ ਅੱਜ ਜਿਹੜਾ ਇਹੋ ਜੀ ਮੰਗ ਚੱਲਦੀ ਹੈ ਉਸ ਨੂੰ ਤੁਸੀਂ ਇੱਕ ਰੈਵੋਲੂਸ਼ਨਰੀ ਪ੍ਰਚਾਰਕ ਦੇ ਤੌਰ ਤੇ ਕਿਵੇਂ ਦੇਖਦੇ ਹੋ? ਨਹੀਂ, ਦੇਖੋ ਜਿੱਥੋਂ ਤੱਕ ਸੌਦੇ ਦੀ ਗੱਲ ਆ, ਦੇਖੋ ਵੀ ਪਹਿਲੀ ਗੱਲ ਤਾਂ ਮੰਨ ਲਓ ਜੇ ਕੋਈ ਲੜਕੀ ਦੇ ਪੈਸੇ ਲੈਂਦਾ ਸੀ, ਹਾਂਜੀ, ਆਪਾਂ ਕਹਿ ਲਓ ਸਿੱਧੀ ਕਹਿ ਲਓ ਵੀ ਭੁੱਖਾ ਮਰਦਾ, ਮਜਬੂਰੀ ਕਹਿ ਲਓ, ਚੱਲ ਕਿਸੇ ਗਰੀਬ ਦੀ, ਲੜਕੀ ਦੇ ਕਿਸੇ ਨੇ ਪੈਸੇ ਲੈ ਲਏ ਤਾਂ ਉਹਦੇ ਘਰ ਕੋਲ ਦੀ ਨਾ ਹੱਥ ਕਰ ਕਰਕੇ ਸਾਹ ਚੜਾ ਚੜਾ ਕੇ ਦੋਨਾਂ ਲੰਘਦੀ ਹੈ, ਉਹਨਾਂ ਨੇ ਕੁੜੀ ਦੇ ਪੈਸੇ ਲੈ ਲਏ, ਉਹ ਕੁੜੀ ਦੇ ਪੈਸੇ ਲੈ ਲਏ ਇਹਨਾਂ ਨੇ, ਇਦਾਂ ਹੀ ਕਰਦੇ ਨੇ ਨਾ ਸਭ ਕੁਝ, ਕਿਉਂਕਿ ਗਰੀਬ ਹੈ ਉਹ। ਚਲੋ ਮਜਬੂਰੀ 'ਚ ਗਲਤੀ ਕਰ ਲਈ, ਮੈਂ ਨਹੀਂ ਕਹਿੰਦਾ ਵੀ ਉਹਨੇ ਠੀਕ ਕੀਤਾ, ਪਰ ਉਹਨੇ ਮਜਬੂਰੀ 'ਚ ਗਲਤੀ ਕਰ ਲਈ ਇਹ, ਤੇ ਉਹਨੂੰ ਜਿਉਣਾ ਔਖਾ ਕਰ ਦਿੰਦੇ। ਚਲੋ ਹੁਣ ਦੂਜੇ ਪਾਸੇ ਆ ਜਾਓ ਆਪਾਂ, ਲੜਕੇ ਦੇ ਪੈਸੇ ਕੌਣ ਲੈਂਦਾ? ਰੱਜਿਆ ਹੋਇਆ। ਲੜਕੀ ਦੇ ਪੈਸੇ ਤਾਂ ਕਿਸੇ ਭੁੱਖੇ ਮਰਦੇ ਨੇ ਮਜਬੂਰੀ 'ਚ ਗਲਤੀ ਕੀਤੀ, ਲੜਕੇ ਦੇ ਪੈਸੇ ਤਾਂ ਰੱਜਿਆ ਹੋਈ ਲੋ, ਜਦੋਂ ਦਾਅਵਾ ਕਰਨ ਕੋਲ ਇੰਨੀ ਪ੍ਰਾਪਰਟੀ ਹੈ, ਔਰ ਆਹ ਕੁਛ ਸਾਡੇ ਕੋਲ ਇੰਨਾ ਕੁਛ, ਆਹ ਕੁਆਲੀਫਿਕੇਸ਼ਨ ਹੈ, ਇਹ ਫਿਰ ਹੀ ਲਓ ਨਾ। ਹੁਣ ਲੜਕੇ ਦੇ ਪੈਸੇ ਰੱਜੇ ਨੇ ਲਏ ਆ, ਲੜਕੀ ਦੇ ਪੈਸੇ ਕਿਸੇ ਭੁੱਖੇ ਮਰਦੇ ਨੇ ਮਜਬੂਰੀ 'ਚ ਗਲਤੀ ਕੀਤੀ ਹੈ, ਤੇ ਫਿਰ ਜੇ ਲੜਕੀ ਦੇ ਪੈਸੇ ਲੈਣੇ ਗਲਤ ਹੈ ਤੇ ਲੜਕੇ ਦੇ ਪੈਸੇ ਲੈਣੇ ਕਿਉਂ? ਉਹਦੇ ਕੰਨੀ ਕਿਸੇ ਉਂਗਲ ਕੀਤੀ ਕਦੇ ਵੀ? ਇਹਨਾਂ ਨੇ ਲੜਕੇ ਦਾ 10 ਲੱਖ ਲੈ ਲਿਆ, 50 ਲੱਖ ਲੈ ਲਿਆ, ਓਏ ਉਹਨਾਂ ਨੇ ਮੁੰਡਾ ਵੇਚਤਾ, ਓਏ ਉਹਨਾਂ ਨੇ ਮੁੰਡਾ ਵੇਚਤਾ, ਰੱਜੇ ਹੋਇਆਂ ਨੇ ਵੇਚਤਾ, ਸੀ ਕਦੋਂ ਹੱਥ ਕਰਾਂਗੇ? ਸੋ ਮੈਂ ਤਾਂ ਕਹਿੰਦਾ ਉਹਨਾਂ ਸਮਾਜ ਬਦਲੋ, ਜਿਹੜੇ ਰੱਜੇ ਹੋਏ ਮੁੰਡਿਆਂ ਦੇ ਪੈਸੇ ਲੈਂਦੇ ਆ ਉਹਨਾਂ ਦੇ ਘਰ ਖਾਨੀ ਹੱਥ ਕਰਕੇ ਲੰਘਿਆ ਕਰੋ, ਇਹਨਾਂ ਨੇ ਕਾਕੇ ਦੇ ਪੈਸੇ ਲੈ ਲਏ, ਜਦ ਕਿ ਇਹਨੂੰ ਇਹ ਨਾ ਕਹੋ ਵੀ ਯਾਰ ਇਹ ਤਾਂ ਬੜੇ ਮਹਾਨ ਨੇ, 50 ਲੱਖ ਲਿਆ ਮੁੰਡੇ ਦਾ, ਉਹ ਅਸੀਂ ਕਹਿੰਦੇ ਬੜੇ ਮਹਾਨ ਨੇ, ਬੜਾ ਵੱਡਾ ਹੈ ਮਤਲਬ ਇਹ, ਤੇ ਗਰੀਬ ਕਰਨੀ ਅਸੀਂ ਉਂਗਲ ਕਰ ਦਿੰਦੇ ਆ। ਸੋ ਜੇ ਲੜਕੀ ਦੇ ਪੈਸੇ ਲੈਣੇ ਮਾੜੇ ਤਾਂ ਲੜਕੇ ਦੇ ਪੈਸੇ ਲੈਣੇ ਵੀ ਮਾੜੇ ਆ। ਸੋ ਦੇਣ ਲੈਣ ਨਹੀਂ ਕਰਨਾ, ਹਾਂ ਦੋਨੇ ਪਰਿਵਾਰ ਨੇ ਰਲ ਮਿਲ ਕੇ, ਕੋਈ ਬੱਚੇ ਨੂੰ ਨਾ ਲੋੜੀ ਦਾ ਸਮਾਨ ਆਪਾਂ ਪਿਆਰ ਨਾਲ ਦੇ ਹੀ ਦਿੰਦੇ ਆ, ਕੋਈ ਚੀਜ਼ਾਂ ਵੀ 2-4 ਚੀਜ਼ਾਂ ਕੋਈ ਲੜਕੇ ਵਾਲਿਆਂ ਨੇ ਲੈ ਲਈਆਂ, 2-4 ਚੀਜ਼ਾਂ ਲੜਕੀ ਵਾਲਿਆਂ ਨੇ ਲੈ ਲਈਆਂ, ਚਲੋ ਬੱਚੇ ਨੂੰ ਕੁਝ ਲੋਣੀ ਦਾ ਸਮਾਨ, ਇੱਕ ਨਵਾਂ ਪਰਿਵਾਰ ਬਣੇ, ਹੈ ਜੀ, ਉਹ ਵਰਤੋਂ ਦਾ ਸਮਾਨ ਲੈ ਦਿੱਤਾ, ਕੋਈ ਗੁਨਾਹ ਨਹੀਂ, ਕਿਉਂ ਕਿਸੇ ਚੀਜ਼ ਦੀ ਹੱਦ ਵੀ ਹੁੰਦੀ ਹੈ, ਅਸੀਂ ਅਤੀ ਤੇ ਵੀ ਨਹੀਂ ਜਾਣਾ, ਅਤੀ ਹੋ ਧੱਕਾ ਖਾਏ, ਐਕਸਟ੍ਰੀਮਿਸਟ ਨਹੀਂ ਹੋਣਾ, ਸੌਦਾ ਵੀ ਨਹੀਂ ਕਰਨਾ। ਸੋ ਇਦਾਂ ਰਲ ਮਿਲ ਕੇ ਕੋਈ ਲੋੜੀ ਦੀ ਚੀਜ਼ ਲੈ ਦਿਓ, ਪਰ ਦਾਜ ਦਹੇਜ ਸੌਦਾ ਕਰਨਾ ਤੇ ਹੋਰ ਜੋ ਵਿਆਹਾਂ 'ਚ ਨਸ਼ੇ ਆਦਿਕ, ਇਹਨਾਂ ਨੂੰ ਪੂਰੀ ਤੌਰ ਤੇ ਅਸੀਂ ਕੰਟਰੋਲ ਰੱਖੀਏ। ਤੇ ਜਿਹੜੀ ਸਮਾਜਿਕ ਜ਼ਿੰਦਗੀ ਦੇ ਇਸੇ ਆਖਰੀ ਪੜਾਅ ਦੀ ਗੱਲ ਚੱਲਦੀ ਹੈ, ਇਸ ਤੋਂ ਅੱਗੇ ਉਹਦੇ ਬਾਰੇ ਵੀ ਅੱਜ ਬਹੁਤ ਭਰਮ ਪਾਏ ਜਾਂਦੇ ਨੇ। ਕੈਨੇਡਾ, ਅਮਰੀਕਾ 'ਚ ਬੈਠੇ ਲੋਕ ਇਹ ਸਮਝਦੇ ਨੇ ਕਿ ਸ਼ਾਇਦ ਇੱਕ ਵਿਅਕਤੀ ਦਾ ਪਾਰੋ ਤਾਰਾ ਤਾਂ ਹੀ ਹੁੰਦਾ ਜੇ ਉਹਦੇ ਆਸਤ, ਉਹਦੀਆਂ ਹੱਡੀਆਂ ਜਿਹੜੀਆਂ ਕਿਸੇ ਖਾਸ ਥਾਂ ਤੇ ਪਾਈ ਜਾਣ, ਤੇ ਉਹਨਾਂ ਥਾਵਾਂ ਦੇ ਹੁਣ ਨਾਮ ਵੀ ਰੱਖੇ ਜਾ ਰਹੇ ਨੇ ਜੀ। ਹਾਂ, ਮਤਲਬ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਅਸਥੀਆਂ ਦੀ ਗੱਲ ਹੈ ਜੀ, ਦੇਖੋ ਜਿੱਥੋਂ ਤੱਕ ਤਾਂ ਆਪਾਂ ਕਹਿ ਲਓ ਵੀ ਮੁਕਤੀ ਦੀ ਗੱਲ ਹੈ, ਗੁਰਬਾਣੀ ਨੇ ਪਹਿਲੀ ਗੱਲ ਤਾਂ ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਰੱਦ ਕੀਤਾ ਹੈ। ਵੀ ਅਸੀਂ ਸੋਚੀਏ ਕਿਤੇ ਅਸਥੀਆਂ ਪਾ ਕੇ ਮੁਕਤੀ ਹੋ ਜੂ ਜਾਂ ਹੋ ਜੂ, ਨਹੀਂ, ਕਿਉਂਕਿ ਗੁਰਬਾਣੀ ਕਹਿ ਰਹੀ ਹੈ ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਗਿਆਨਵਾਨ ਪੁਰਸ਼ ਨੇ ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਰੱਦ ਕਰ ਦਿੱਤਾ, ਉਹਨੂੰ ਵਿਚਾਰੀ ਮੁਕਤੀ ਕਹਿ ਦਿੱਤਾ ਵੀ ਮਰਨ ਤੋਂ ਬਾਅਦ ਕਿਹੜੀ ਮੁਕਤੀ ਹੁੰਦੀ ਹੈ। ਬੇਨੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ, ਭਗਤ ਬੇਨੀ ਜੀ ਕਹਿੰਦੇ ਰੱਬ ਦੇ ਪਿਆਰਿਓ ਸੁਣੋ, ਮਰਨ ਤੋਂ ਬਾਅਦ ਮੁਕਤੀ ਕਿਹਨੇ ਪਾਈ ਹੈ? ਮੁਕਤ ਹੋਣੇ ਅਸੀਂ ਸੱਚੇ ਗਿਆਨ ਨਾਲ ਜੁੜ ਕੇ, ਗਲਤ ਖਿਆਲਾਂ ਤੋਂ, ਬਾਸ਼ਨਾਵਾਂ ਤੋਂ, ਹੈ ਜੀ, ਹਰ ਤਰ੍ਹਾਂ ਦੇ ਮਤਲਬ ਕਹਿ ਲਓ ਆਪਾਂ ਵੀ ਵਕਾਰ ਤੋਂ ਮੁਕਤੀ, ਪ੍ਰਭ ਕੀ ਆਗਿਆ ਆਤਮ ਹਤਾਵਾ, ਜੀਵ ਮੁਕਤ ਸੋ ਕਹਾਵਾ। ਸੋ ਜਿੱਥੋਂ ਤੱਕ ਅਸਤੀਆਂ ਦੀ ਗੱਲ ਹੈ ਵੀ ਜੀਵ ਆਤਮਾ ਨੇ ਸਰੀਰ ਨੂੰ ਛੱਡ ਦਿੱਤਾ, ਇਸ ਸਰੀਰ ਨਾਲ ਅਸਤੀਆਂ ਨਾਲ ਜੀਵ ਆਤਮਾ ਦਾ ਕੋਈ ਸੰਬੰਧ ਨਹੀਂ, ਕੋਈ ਲਾਭ ਨਹੀਂ। ਪਹਿਲਾਂ ਤਾਂ ਆਪਾਂ ਗੁਰਬਾਣੀ ਲਓ, ਜੇ ਮਿਰਤਕ ਕੋ ਚੰਦਨ ਚੜਾਵਾ ਉਸ ਤੇ ਕਹੋ ਕਵਨ ਫਲ ਪਾਵਾ, ਜੇ ਮਿਰਤਕ ਕੋ ਬਿਸ਼ਟਾ ਮਾਹਿਰ ਲਾਈ ਤਾਂ ਮਿਰਤਕ ਕਾ ਕਹਿ ਘਟ ਜਾਈ। ਭਾਈ ਜੇ ਮਿਰਤਕ ਸਰੀਰ ਨੂੰ ਚੰਦਨ ਦੀ ਚਿਖਾ ਤੇ ਚਾੜ ਦਿੱਤਾ ਤਾਂ ਚੰਦਨ ਦੀ ਚਿਖਾ ਤੋਂ ਜੀਵ ਆਤਮਾ ਨੂੰ ਕੋਈ ਲਾਭ ਪਹੁੰਚਣਾ ਨਹੀਂ ਸ਼ੁਰੂ ਹੋ ਜਾਣਾ, ਵੀ ਸਰੀਰ ਦਾ ਸੰਸਕਾਰ ਚੰਦਨ ਦੀ ਲੱਕੜ 'ਚ ਹੋ ਰਿਹਾ ਤੇ ਜੀਵ ਆਤਮਾ ਨੂੰ ਕੋਈ ਉਹਦਾ ਕ੍ਰੈਡਿਟ ਮਿਲਣਾ ਸ਼ੁਰੂ ਹੋ ਜਾਣਾ। ਜੇ ਮਿਰਤਕ ਸਰੀਰ ਗੰਦਗੀ ਵਿੱਚ ਰਲ ਗਿਆ ਤਾਂ ਵੀ ਕੁਝ ਨਹੀਂ ਘਟਦਾ, ਜੇ ਮਿਰਤਕ ਕੋ ਬਿਸ਼ਟਾ ਮਾਹਿਰ ਲਾਈ ਤਾਂ ਮਿਰਤਕ ਕਾ ਕਹਿ ਘਟ ਜਾਈ, ਭਾਵ ਐਸਾ ਕਾਰਨ ਬਣ ਗਿਆ ਮੌਤ ਦਾ
ਵੀ ਮੰਨ ਲਓ ਗੰਦਗੀ 'ਚ ਹੀ ਰਲ ਗਿਆ ਸਰੀਰ, ਲੱਭੇ ਹੀ ਨਹੀਂ ਪਰਿਵਾਰ ਨੂੰ, ਫਿਰ ਕੀ ਫਰਕ ਪੈ ਜਾਣਾ ਜੀ। ਸੋ ਜੀਵ ਆਤਮਾ ਨੂੰ ਕੋਈ ਫਰਕ ਨਹੀਂ ਸਿੱਧ ਹੋ ਗਿਆ। ਆਪਾਂ ਬਾਣੀ ਤੁਸੀਂ ਦੇਖੋ ਸਾਡੀ ਰਹਿਤ ਮਜਾਲ 'ਚ ਕੀ ਲਿਖਿਆ, ਫਿਰ ਰਹਿਤ ਮਜਾਲਾ ਵਿੱਚ ਸਾਡੇ ਉਹ ਬਚਨ ਲਿਖਿਆ ਜੋ 6ਵੇਂ ਪਾਤਸ਼ਾਹ ਜੀ ਨੇ ਭਾਈ ਕੀ ਡਰੌਲੀ ਕਿਹਾ ਸੀ। ਅੱਛਾ ਜੀ। ਜਿਸ ਵੇਲੇ ਮਾਤਾ ਦਮੋਦਰੀ ਜੀ ਚੜ੍ਹਾਈ ਕਰ ਗਏ ਤਾਂ ਅੰਤ ਮਰਦਾਸ ਤੇ ਕਾਫੀ ਸੰਗਤ ਦਾ ਇਕੱਠ ਹੋਇਆ। ਭਾਈ ਭਾਨਾ ਜੀ ਨੇ ਬੇਨਤੀ ਕੀਤੀ 6ਵੇਂ ਪਾਤਸ਼ਾਹ ਨੂੰ, ਪਾਤਸ਼ਾਹ ਜੀ ਤੁਸੀਂ ਸੰਗਤ ਨੂੰ ਅੰਗੀਠੇ ਦੀ ਮਰਜ਼ਾਦਾ ਆਪਣੀ ਪਵਿੱਤਰ ਰਸਨਾ ਤੋਂ ਦੱਸੋ ਜੀ। 6ਵੇਂ ਪਾਤਸ਼ਾਹ ਜੀ ਨੇ ਫਿਰ ਕੀ ਦੱਸਿਆ, ਭਾਈ ਮਿਰਤਨ ਦਾ ਅੰਗੀਠਾ ਇਕੱਠਾ ਕਰਕੇ ਕੋਈ ਥਾਂ ਖਾਲੀ ਕਰਨਾ ਹੀ ਹੁੰਦਾ ਜੀ, ਸਮੇਟਣਾ ਕਹਿ ਲਓ ਅੰਗੀਠਾ। ਜੀ ਜੀ। ਅੰਗੀਠਾ ਸਾਰਾ ਸਮੇਟ ਕੇ ਨੇੜੇ ਵਗਦੇ ਕਿਸੇ ਪਾਣੀ ਵਿੱਚ ਪਾ ਦਿਓ, ਚਾਹੇ ਥਾਂ ਪੱਟ ਕੇ ਦੱਬ ਦਿਓ ਜੀ। ਉਹ ਇਹੀ ਬਚਨ ਸਾਡੀ ਰਹਿਤ ਮਰਜ਼ਾਦਾ ਵਿੱਚ ਦਰਜ ਹੈ ਜੀ ਜੀ। ਵੀ ਨੇੜੇ ਵਗਦੇ ਕਿਸੇ ਪਾਣੀ 'ਚ ਪਾ ਦਿਓ ਜਾਂ ਉਹਨੂੰ ਟੋਆ ਪੁੱਟ ਕੇ ਤੋਂ ਦੱਬ ਦਿਓ। ਚੁਗਣਾ ਕੀ ਆ ਉਹਦੇ ਵਿੱਚੋਂ। ਜੀ ਜੀ ਜੀ। ਇਹ ਦੇਖੋ ਅੱਜ ਅਸੀਂ ਗੁੱਥਲੀਆਂ 'ਚ ਪਾ ਕੇ ਹੱਡੀਆਂ ਤੁਰੇ ਫਿਰਦੇ ਆਂ ਕੀਰਤਪੁਰ ਸਾਹਿਬ ਨੂੰ, ਤੇ ਇਹਦੇ ਵਿੱਚ ਕਸੂਰ ਮੈਂ ਸਮਝਦਾ ਇਕੱਲਾ ਸਾਡੇ ਸਿੱਖਾਂ ਦਾ ਵੀ ਨਹੀਂ, ਸਾਡੇ ਆਗੂਆਂ ਦਾ। ਸਾਡੇ ਇੱਕ ਜਥੇਦਾਰ ਦਾ ਬਿਆਨ ਆਇਆ ਸੀ, ਚਲੋ ਮੈਂ ਨਾਮ ਨਹੀਂ ਲੈਂਦਾ, ਜੀ, ਵੀ ਅਸੀਂ ਅਸਤ ਘਾਟ ਹਰਦੁਆਰ ਵਰਗਾ ਬਣਾਵਾਂਗੇ ਕੀਰਤਪੁਰ ਸਾਹਿਬ। ਮੈਂ ਤਾਂ ਸਮਝਦਾ ਆਰਐਸਐਸ ਦੀ ਬੋਲੀ ਹੈ। ਇਹਦਾ ਮਤਲਬ ਵੀ ਆਰਐਸਐਸ ਨੂੰ ਇਹ ਜਿਹੇ ਸਥਾਨਾਂ ਦੇ ਹਵਾਲੇ ਦੇ ਕੇ ਸੌਖਾ ਹੋ ਜੂ ਕਹਿਣਾ ਵੀ ਸਿੱਖ ਵੀ ਕੇਸਾਧਾਰੀ ਹਿੰਦੂ ਹੈ ਜੀ। ਵੀ ਆਹ ਦੇਖ ਲਓ ਭਾਈ, ਜਿਹੜੇ ਦੂਜੇ ਮੋਨੇ ਹਿੰਦੂ ਹੈ ਉਹ ਹਰਦੁਆਰ ਪਾਉਂਦੇ, ਜਿਹੜੇ ਕੇਸਾਧਾਰੀ ਹਿੰਦੂ ਹੈ ਭਾਈ ਉਹ ਇੱਥੇ ਪਾ ਦਿੰਦੇ। ਇਹੀ ਕਹਿਣਗੇ ਕੱਲ ਨੂੰ ਉਹ ਲੋਕ। ਤੇ ਫਿਰ ਜਾਂ ਸਾਡੇ ਬਾਬਿਆਂ ਦਾ ਕਸੂਰ ਹੈ, ਕੋਈ ਬਾਬਾ ਚੱਲ ਜੇ 100-150 ਗੱਡੀ ਲੈ ਕੇ ਉਧਰ ਨੂੰ ਚੱਲ ਪੈਂਦੇ ਆ ਜੀ। ਸੋ ਮੈਂ ਕਹਿੰਦਾ ਹੁੰਦਾ ਹਾਂ ਵੀ ਦੇਖੋ ਜਥੇਦਾਰ ਕੌਮ ਨੂੰ ਸਹੀ ਸੇਧ ਦੇਣ, ਮੈਂ ਸਤਿਕਾਰ ਕਰਦਾ ਜੀ। ਹੁਣ ਜੇ ਜਥੇਦਾਰ ਇਹ ਕਹਿੰਦਾ ਵੀ ਅਸੀਂ ਤਾਂ ਅਸਤ ਘਾਟੀ ਹਰਦੁਆਰ ਵਰਗਾ ਬਣਾਵਾਂਗੇ ਤੇ ਸਾਡੀ ਕੌਮ ਦਾ ਕੀ ਬਣਨਾ ਹੈ ਜਾਂ ਸਾਡੇ ਬਾਬੇ ਤੁਰ ਪੈਂਦੇ ਆ। ਸੋ ਅਸੀਂ ਬਾਬਿਆਂ ਦੀ ਰੀਸ ਨਹੀਂ ਕਰਨੀ ਤੇ ਸਾਡੇ ਆਗੂਆਂ ਨੂੰ ਚਾਹੀਦਾ ਸਹੀ ਕੌਮ ਨੂੰ ਸੇਧ ਦੇਣ ਉਹ। ਤੇ ਅਸਤੀਆਂ ਦਾ ਜੀਵ ਆਤਮਾ ਨਾਲ ਕੋਈ ਸੰਬੰਧ ਨਹੀਂ। ਬਾਣੀ ਵਿੱਚ ਕਈ ਪੰਕਤੀ ਗਲਤ ਪੜ੍ਹਦੇ ਆ, ਵਿਸ਼ਰਾਮ ਗਲਤ ਲਾ। ਅਸਲ ਕੀ ਹੈ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਜੀ, ਹਰ ਸਰ ਪਾਵੇ। ਫੁੱਲ ਤੇ ਆ ਕੇ ਵਿਸ਼ਰਾਮ ਲਾਉਣਾ ਵੀ ਹਰ ਸਰ ਕੀ ਹੁੰਦਾ, ਜਿੱਥੇ ਪ੍ਰਮਾਤਮਾ ਦੇ ਨਾਮ ਦਾ ਪ੍ਰਵਾਹ ਚੱਲਦਾ, ਸਤਸੰਗ ਸਰੋਵਰ। ਵੀ ਸਾਡਾ ਤਾਂ ਭਾਈ ਗੁਰੂ ਜੀ ਨੂੰ ਸਤਸੰਗ ਕਰਨਾ ਹੀ ਸਾਰਾ ਕਿਰਿਆ ਕਰਮ ਹੈ, ਅਸੀਂ ਹੋਰ ਕੁਝ ਨਹੀਂ। ਸਾਡਾ ਤਾਂ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਸਭ ਕੁਝ ਸਤਸੰਗ ਹੀ ਹੈ ਜੀ, ਬਸ ਸਾਡੇ ਲਈ ਹੋਰ ਕੋਈ ਕਿਰਿਆ ਕਰਮ ਨਹੀਂ। ਸੋ ਇਹ ਪੰਕਤੀ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਦੂਜਾ ਇਤਿਹਾਸ ਲਾ ਲਓ ਆਪਾਂ, ਵੱਡਾ ਘੱਲੂਘਾਰਾ ਹੋਇਆ ਹਾਂਜੀ, 30,000 ਸਿੰਘ ਸਿੰਘਣੀਆਂ ਬੱਚੇ ਸ਼ਹੀਦ। ਅਸਤੀਆਂ ਕਿਹਨੇ ਕਿੱਥੇ ਪਾਈਆਂ ਜੀ? 10,000 ਸਿੰਘ ਕਾਹਨੂੰ ਬੰਦੇ ਜੰਗਲ ਸ਼ਹੀਦ ਹੋ ਗਏ, ਅਸਤੀਆਂ ਕਿਹਨੇ ਕਿੱਥੇ ਪਾਈਆਂ? ਚਮਕੌਰ ਸਾਹਿਬ ਦਾ ਜੰਗ ਹੋਇਆ, ਵੱਡੇ ਸਾਹਿਬਜ਼ਾਦਿਆਂ ਨੇ ਕਿੰਨੇ ਸਿੰਘ ਸ਼ਹੀਦ, ਅਸਤੀਆਂ ਕਿਹਨੇ ਕਿੱਥੇ ਪਾਈਆਂ? ਮਾਂ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਸ਼ਹੀਦ ਹੋ ਗਏ, ਅਸਤੀਆਂ ਕਿਹਨੇ ਕਿੱਥੇ ਪਾਈਆਂ? ਫਿਰ ਅੱਗੇ ਆ ਜਾਓ ਆਪਾਂ, ਪੰਜਾਬ ਦਾ ਦੌਰ, ਝੂਠੇ ਪੁਲਿਸ ਮੁਕਾਬਲੇ, 25,000 ਦੀ ਤਾਂ ਲਿਸਟ ਖਾਲੜਾ ਜੀ ਨੇ ਲੱਭ ਲਈ। ਉਹ ਅਸਤੀਆਂ ਕਿੱਧਰ ਗਈਆਂ, ਕਿੱਥੇ ਪਾਈਆਂ? ਅਸਤੀਆਂ ਕਿੱਧਰ? ਅਸੀਂ ਤਾਂ ਗੁਥਲੀ 'ਚ ਪਾ ਕੇ ਤੁਰ ਪੈਂਦੇ ਹਾਂ, ਸਾਡਾ ਸਰਦਾਂ ਉਹ ਅਸਤੀਆਂ। ਫਿਰ ਖਾਲੜਾ ਜੀ ਦੀਆਂ ਅਸਤੀਆਂ ਕਿੱਥੇ ਗਈਆਂ? ਕੀ ਗੁਰੂ ਸਾਹਿਬ ਜੀ ਲਾਂਭਾ ਦੇਣਗੇ ਵੀ ਖਾਲੜਾ ਜੀ ਛੋਟੀਆਂ ਅਸਤੀਆਂ ਤਾਂ ਹਲੇ ਤਾਂ ਕੀਰਤਪੁਰ ਪਹੁੰਚੀਆਂ ਨਹੀਂ, ਕੀਰਤਪੁਰ ਤਾਂ ਕਦੇ ਪਹੁੰਚੀ ਨਹੀਂ, ਖਾਲੜਾ ਜੀ ਦੀਆਂ ਅਸਤੀਆਂ ਨਹੀਂ ਪਹੁੰਚਣੀਆਂ ਕਦੇ ਕੀਰਤਪੁਰ ਜੀ। ਸੋ ਅਸੀਂ ਤੁਰ ਪੈਂਦੇ ਹਾਂ। ਇਹ ਕਿੱਡੇ ਘੱਲੂਘਾਰੇ ਹੋਏ। ਜੂਨ 84 ਦਾ ਘੱਲੂਘਾਰਾ, ਅਸਤੀਆਂ ਕਿਹਨੇ ਕਿੱਥੇ ਪਾਤੀਆਂ, ਕਿਹਨੇ ਪਾਈਆਂ ਕਿੱਥੇ? ਸੋ ਅਸਤੀਆਂ ਨਾਲ ਜੀਵ ਆਤਮਾ ਦਾ ਕੋਈ ਸੰਬੰਧ ਨਹੀਂ। ਸਾਡਾ ਭਰਮ ਹੈ, ਇਹ ਭਰਮ ਨੂੰ ਅਸੀਂ ਤੋੜੀਏ। ਜੋ ਰਹਿਤ ਮਜਾਲਾ ਵਿੱਚ ਲਿਖਿਆ, ਚਾਹੇ ਨੇੜੇ ਵਗਦੇ ਡੂੰਘੇ ਪਾਣੀ 'ਚ ਪਾ ਦਿਓ, ਚਾਹੇ ਟੋਆ ਪੱਟ ਕੇ ਦੱਬ ਦਿਓ, ਤੇ ਜੋ ਗੁਰਬਾਣੀ ਵਿੱਚ ਆਪਾਂ ਸਮਝਿਆ ਉਹ ਗਿਆਨ ਨੂੰ ਅਸੀਂ ਮੰਨੀਏ। ਜੀਵ ਆਤਮਾ ਦਾ ਕੋਈ ਸੰਬੰਧ ਨਹੀਂ ਅਸਤੀਆਂ ਨਾਲ। ਭਾਈ ਸਾਹਿਬ, ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਿੱਖੀ ਸਿਧਾਂਤ ਦੇ ਬਹੁਪੱਖੀ ਪਾਸਾਰ ਨੂੰ, ਚਾਹੇ ਉਹ ਅਧਿਆਤਮਿਕ ਹੈ, ਰਾਜਨੀਤਿਕ ਹੈ, ਸਮਾਜਿਕ ਹੈ, ਧਾਰਮਿਕ ਹੈ, ਸੱਭਿਆਚਾਰਕ ਹੈ, ਤੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਰਹਿਤ ਦੇ ਅਨੁਸਾਰ ਚੱਲਣ ਦੇ ਮਰਜ਼ਾਦਾ ਦੇ ਪੱਖ ਨੇ, ਉਹਨਾਂ ਬਾਰੇ ਇੱਕ ਬੜੇ ਹੀ ਰੈਵੋਲੂਸ਼ਨਰੀ ਵੇ ਦੇ ਵਿੱਚ ਦੱਸਿਆ। ਤੇ ਸਿੱਖ ਕੌਮ ਨੂੰ ਮਾਣ ਹੈ ਕਿ ਇਸ ਵੇਲੇ ਤੁਹਾਡੇ ਵਰਗੇ ਜਿਹੜੇ ਪ੍ਰਚਾਰਕ ਨੇ ਬੇਮਾ ਭਰਮਾਂ ਚੋਂ ਦੂਰ ਕਰ ਰਹੇ ਨੇ। ਅਖੀਰ ਦੇ ਵਿੱਚ ਸਮੂਹ ਕੈਨੇਡਾ ਵਾਸੀਆਂ ਦੇ ਨਾਲ ਕੀ ਸੰਦੇਸ਼ ਦੇਣਾ ਚਾਹੋਗੇ? ਬਸ ਸੰਦੇਸ਼ ਇਹ ਹੈ ਜੀ ਵੀ ਗੁਰਬਾਣੀ ਨੂੰ ਅਰਥਾਂ ਸਮੇਤ ਵਿਚਾਰਨਾ ਸ਼ੁਰੂ ਕਰੋ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਬਸੈ ਮਨ ਆਏ, ਤੇ ਹਨੇਰੇ ਵਿੱਚ ਠੇਡੇ ਨਾ ਖਾਏ। ਕੋ ਅੰਧੀ ਰੇਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ, ਮਨੁੱਖਤਾ ਗਿਆਨ ਤੋਂ ਬਿਨਾਂ ਅੰਨੀ ਹੈ। ਤ੍ਰਿਸ਼ਨਾ ਦੀ ਅੱਗ ਭਰੀ ਹੋਣ ਕਰਕੇ ਮੁਰਦਾ ਹੋ ਕੇ ਦੁਨੀਆ ਥਾਂ ਥਾਂ ਭਟਕਦੀ ਫਿਰਦੀ ਹੈ। ਮੁਰਦੇ ਆ ਅਸੀਂ, ਗਿਆਨ ਤੋਂ ਬਿਨਾਂ ਅੰਨੇ ਆ ਅਸੀਂ। ਸੋ ਆਪਣਾ ਅੰਨਾਪਣ ਤੇ ਮੁਰਦਾਪਣ ਦੂਰ ਕਰੀਏ, ਗੁਰਬਾਣੀ ਦੇ ਗਿਆਨ ਵਿੱਚ ਜੀਵਨ ਜੀਵੀਏ। ਤੇ ਨੌਜਵਾਨ ਪੀੜ੍ਹੀ ਜਿਹੜੀ ਅੱਜ ਪਤਿਤ ਪੁਣੇ ਵੱਲ ਜਾ ਰਹੀ ਹੈ, ਨਸ਼ਿਆਂ ਵੱਲ ਜਾ ਰਹੀ ਹੈ, ਰਾਹ ਤੋਂ ਭਟਕ ਰਹੀ ਹੈ, ਚਾਹੇ ਉਹ ਦੇਸ਼ ਹੈ ਚਾਹੇ ਵਿਦੇਸ਼ ਹੈ, ਉਹਨਾਂ ਨੂੰ ਆਪਣੇ ਵਿਰਸੇ ਸੱਭਿਆਚਾਰ ਨਾਲ ਜੋੜਨ ਵਾਸਤੇ ਆਪ ਜੀ ਦਾ ਕੀ ਕਹਿਣਾ? ਦੇਖੋ, ਨੌਜਵਾਨ ਵੀਰ ਵੀ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰਨ। ਦੇਖੋ, ਗੁਰਬਾਣੀ 'ਚ ਜਵਾਨੀ ਦੇ ਉੱਤੇ ਇੱਕ ਗੱਲ ਕਹੀ ਹੈ, ਜੋ ਜਾਣਾ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਗੁਰੂ ਅਰਜਨ ਸਾਹਿਬ ਨੇ ਬੜਾ ਟੀਕਾ ਲਾਇਆ ਜਵਾਨੀ ਦੇ। ਗੁਰੂ ਸਾਹਿਬ ਤਿੱਖਾ ਬੋਲਦੇ, ਰੁੱਖਾ ਨਹੀਂ ਬੋਲਦੇ। ਕੀ ਕਹਿੰਦੇ ਭਾਈ, ਜਿਹਨੂੰ ਜਵਾਨੀ ਦਾ ਮਾਣ ਹੋ ਜੇ ਗੰਦਗੀ ਦਾ ਕੀੜਾ ਬਣ ਜਾਂਦਾ ਹੈ। ਜਵਾਨੀ ਗੰਦਗੀ ਦਾ ਕੀੜਾ ਬਣਾ ਦਿੰਦੀ ਆ। ਸੋ ਮੈਂ ਜਵਾਨੀ ਸਾਡੀਆਂ ਭੈਣਾਂ ਧੀਆਂ ਨੌਜਵਾਨਾਂ ਨੂੰ ਬੇਨਤੀ ਕਰੂੰ ਕਿ ਤੁਸੀਂ ਗੁਰਬਾਣੀ ਦੇ ਗਿਆਨ ਨੂੰ ਪ੍ਰਾਪਤ ਕਰਕੇ ਕੌਮ ਦੇ ਹੀਰੇ ਬਣੋ, ਗੰਦਗੀ ਦੇ ਕੀੜੇ ਨਾ ਬਣੋ। ਡਰੱਗ 'ਚ ਪੈ ਕੇ ਜਾਂ ਲੱਚਰਵਾਦ 'ਚ ਪੈ ਕੇ ਗੰਦੀਆਂ ਪਿਕਚਰਾਂ ਵੇਖਣੀਆਂ, ਨੰਗੇ ਨਾਚ ਵੇਖਣੇ, ਨਸ਼ੇ ਕਰਨੇ,
ਹੋਰ ਭੈੜੀਆਂ ਕਰਤੂਤਾਂ ਕਰਨੀਆਂ, ਅਖਲਾਕ ਤੋਂ ਗਿਰੀਆਂ। ਸੋ ਇਹ ਕਰਕੇ ਆਪਾਂ ਗੰਦਗੀ ਦੇ ਕੀੜੇ ਨਾ ਬਣੀਏ। ਸੋ ਜਵਾਨੀ ਜਿਹੜੀ ਕੌਮ ਦੇ ਹੀਰੇ ਹੁੰਦੀ ਹੈ, ਜੇ ਗੁਰੂ ਨਾਲ ਜੁੜੀ ਹੋਵੇ ਜੀ, ਜੇ ਸੋ ਗੁਰਬਾਣੀ ਨਾਲ ਜੁੜ ਕੇ ਸਾਡੇ ਨੌਜਵਾਨ ਕੌਮ ਦੇ ਹੀਰੇ ਬਣਨ, ਗੰਦਗੀ ਦੇ ਕੀੜੇ ਨਾ ਬਣਨ। ਬਹੁਤ ਧੰਨਵਾਦ ਜੀ ਸਮੂਹ ਦਰਸ਼ਕਾਂ ਵੱਲੋਂ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਆਪ ਦਾ ਤਹਿ ਦਿਲ ਤੋਂ ਧੰਨਵਾਦ। ਤੇ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਹਾਡਾ ਕਹਿਣ ਦਾ ਅੰਦਾਜ਼ ਹੈ, ਬੜੇ ਅੱਛੇ ਕਿਸੇ ਸ਼ਾਇਰ ਦੇ ਅਦੀਬ ਦੇ ਬੋਲ ਨੇ, अगर मैं मुंसवर होता तो नंबर 100 के 100 देता, लियाकत के अलग देता, नज़ाकत के अलग देता। जिस तरह तुसीं हज़ारां लोकां नूं संबोधन करदे हो दलील दे सहित, उस दे नाल गुरबाणी दे शब्द दे ज्ञान दे नाल दस रहे हो। सो वाहिगुरू चढ़दी कला बख्शे ते तुहाडे लई शुभकामनावां। समूह ਸਰੋਤਿਆਂ ਵੱਲੋਂ ਧੰਨਵਾਦ। वाहिगुरू जी का खालसा, वाहिगुरू जी की फतेह। साहिबान, आज बैसाखी का दिन है। Position, load, fire.